ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਜੁਲਾਈ ਤੇ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਹੈ ਵੀ ਤੁਹਾਡੇ ਤਾਵਨ ਨਾਲ ਸੋਸ਼ਲ ਮੀਡੀਆ ਫਾਇਰਵਾਲ ਨੂੰ ਅਸੀਂ ਕਾਫੀ ਹੱਦ ਤੱਕ ਨਾਕਾਮ ਬਣਾਉਣ 'ਚ ਕਾਮਯਾਬ ਹੋਏ। ਤੁਹਾਨੂੰ ਪਤਾ ਹੈ ਤੁਹਾਡੇ ਕੋਲ ਅਸਾਂ ਰਿਕੁਐਸਟ ਕੀਤੀ ਸੀ ਕਿ ਇੱਕ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਨਹੀਂ ਕੀਤਾ, ਦੂਜਾ ਤੁਹਾਨੂੰ ਆਖਿਆ ਸੀ ਵੀ ਕਿ ਵੀਡੀਓਜ਼ ਨੂੰ ਲਾਈਕ ਕਰੋ ਅਤੇ ਉਹਨਾਂ 'ਤੇ ਕੌਮੈਂਟ ਵੀ ਜ਼ਰੂਰ ਕਰੋ ਅਤੇ ਵੀਡੀਓਜ਼ ਦੇ ਲਿੰਕ ਜਿਹੜੇ ਨੇ ਵਟਸਐਪ ਤੇ ਦੂਜੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੋ। ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਗੱਲ ਮੰਨੀ, ਤੁਸੀਂ ਇਹ ਕੰਮ ਕਰਦੇ ਰਹੇ ਹਰ ਰੋਜ਼ ਔਰ ਉਮੀਦ ਹੈ ਕਿ ਅੱਗੋਂ ਵੀ ਕਰੋਗੇ। ਬਹਰਹਾਲ ਹੁਣ ਤੱਕ ਦੇ ਤੁਹਾਨੂੰ ਰਿਜ਼ਲਟ ਦੱਸ ਦਈਏ ਕਿ ਪਿਛਲੇ 7 ਦਿਨਾਂ ਦੇ ਅਸੀਂ ਰਿਜ਼ਲਟ ਕੱਢੇ। ਸ਼ੁਰੂ ਦੇ ਵਿੱਚ ਸਾਡੇ 'ਤੇ ਇਫੈਕਟ ਜਿਹੜਾ ਉਹ ਕੋਈ 30-35% ਇਫੈਕਟ ਪਾ ਰਹੇ ਸਨ ਸਾਡੀ ਆਵਾਜ਼ ਨੂੰ ਢੱਕਣ ਦੇ ਵਿੱਚ। ਹੁਣ ਇਹ ਇਫੈਕਟ ਜਿਹੜਾ ਉਹ ਕੋਈ 5-10% ਰਹਿ ਗਿਆ। ਉਹ ਤੁਸੀਂ ਜ਼ਰਾ ਡਟ ਕੇ ਨਾਲ ਖਲੋਤੇ ਰਹੇ ਅਤੇ ਇਹ ਵੀ ਫਰਕ ਜਿਹੜਾ ਉਹ ਕੱਢ ਦਿਆਂਗੇ। ਨਾਲ ਅਸਾਂ ਟਿਕਟੌਕ ਔਰ ਦੂਸਰੀ ਜਗ੍ਹਾ 'ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਸਾਡੀ ਆਵਾਜ਼ ਦੂਰ ਤੋਂ ਦੂਰ ਅੱਪੜੇ। ਅਤੇ ਜਿਹੜਾ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ 40 ਅਰਬ ਰੁਪਈਆ ਕੋਈ 5-7 ਬੰਦਿਆਂ ਵਾਸਤੇ ਖਰਚ ਕੀਤਾ ਗਿਆ ਸੀ ਜਿਹੜੇ ਬਾਹਰ ਬੈਠੇ ਵੀਲੌਗ ਕਰਨ ਡਏ ਨੇ ਵੀ ਉਹਨਾਂ ਦੀ ਗੱਲ ਪਾਕਿਸਤਾਨ ਦੇ ਵਿੱਚ ਨਾ ਪੜੇ। ਅਤੇ ਉਮੀਦ ਬੜੀ ਹੈ ਵੀ ਤੁਸੀਂ ਐਵੇਂ ਹੀ ਨਾਲ ਡਟੇ ਰਹੋਗੇ ਅਤੇ ਇਹ ਕੰਮ ਕਰਦੇ ਰਹੋਗੇ ਅਤੇ ਅਸੀਂ ਵੀ ਡਟੇ ਰਹਾਂਗੇ ਅਤੇ ਆਵਾਜ਼ ਸਾਡੀ ਦੂਰ ਤੱਕ ਅੱਪੜਦੀ ਰਹੇਗੀ। ਹੁਣ ਉਹਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ। ਅੱਜ ਦੀ ਪਹਿਲੀ ਗੱਲ, ਕਿਉਂਕਿ ਤੁਹਾਨੂੰ ਪਤਾ ਲੱਗ ਹੀ ਗਿਆ, ਮੁਖਤਸਰ ਦੱਸਾਂਗਾ, ਫਿਰ ਅੱਗੇ ਬੜੀਆਂ ਸਾਰੀਆਂ ਖਬਰਾਂ ਨੇ। ਪਹਿਲੀ ਗੱਲ ਇਹ ਹੈ ਕਿ ਅਕਵਾਮ ਮੁਤੱਹਿਦਾ ਦਾ ਇੱਕ ਵਰਕਿੰਗ ਗਰੁੱਪ ਹੈ ਜਨੀਵਾ ਦੇ ਵਿੱਚ ਜਿਹੜਾ ਆਰਬਿਟਰੀ ਡਿਟੈਂਸ਼ਨਸ ਜਿਹੜੀ ਉਹਦੇ ਉੱਤੇ ਸਟੱਡੀ ਕਰਦਾ। ਉਹ ਇਹ ਵਰਕਿੰਗ ਗਰੁੱਪ ਜਿਹੜੇ ਹੁੰਦੇ ਨੇ ਇਹਦੇ 'ਚ ਦੁਨੀਆ ਦੇ ਮੰਨੇ ਪਰਮੰਨੇ ਸਪੈਸ਼ਲਿਸਟ ਹੁੰਦੇ ਨੇ ਆਪਣੀ ਆਪਣੀ ਫੀਲਡ ਦੇ। ਇਹ ਕਿਉਂਕਿ ਇਮਰਾਨ ਖਾਨ ਸਾਹਿਬ ਦੀ ਜਿਹੜੀ ਗੈਰ ਕਾਨੂੰਨੀ ਗ੍ਰਿਫਤਾਰੀ ਸੀ ਉਹਦੇ ਉੱਤੇ ਗਰੁੱਪ ਬਣਿਆ ਸੀ। ਇਹਦੇ ਨਾਲ ਸਾਡੀ ਪੂਰੀ ਟੀਮ ਹੀ ਜੁੜੀ ਹੋਈ ਸੀ, ਸਪੈਸ਼ਲੀ ਜ਼ੁਲਫੀ ਬੁਖਾਰੀ ਸਾਹਿਬ ਅਤੇ ਦੂਜੇ ਸਾਰੇ ਲੋਕ। ਅਸੀਂ ਰਲ ਕੇ ਇਹਨਾਂ ਦੇ ਨਾਲ ਕੰਮ ਕਰ ਰਹੇ ਸਾਂ, ਮਤਲਬ ਇਹਨਾਂ ਨੂੰ ਜ਼ਾਹਿਰ ਹੈ ਸਾਰੀ ਇਨਫੋਰਮੇਸ਼ਨ ਦੇ ਰਹੇ ਸਨ ਜੋ ਕੁਝ ਪਾਕਿਸਤਾਨ 'ਚ ਹੋਇਆ। ਅਕਵਾਮ ਮੁਤੱਹਿਦਾ ਦੇ ਜਿਹੜੇ ਲੋਕ ਨੇ ਇਹ ਸਿਰਫ ਸਾਡੇ ਤੋਂ ਇਨਫੋਰਮੇਸ਼ਨ ਨਹੀਂ ਲੈਂਦੇ, ਫਿਰ ਹਕੂਮਤ ਨਾਲ ਵੀ ਰਾਬਤਾ ਕਰਦੇ ਨੇ, ਅਦਾਲਤਾਂ ਦਾ ਰਿਕਾਰਡ ਵੀ ਦੇਖਦੇ ਨੇ, ਸਾਰੇ ਕੇਸਿਸ ਦਾ ਰਿਕਾਰਡ ਵੀ ਦੇਖਦੇ ਨੇ, ਵਕੀਲਾਂ ਨਾਲ ਵੀ ਰਾਬਤਾ ਕਰਦੇ ਨੇ, ਸਹਾਫੀਆਂ ਨਾਲ ਵੀ ਰਾਬਤਾ ਕਰਦੇ ਨੇ, ਸਾਡੇ ਨਾਲ ਵੀ ਰਾਬਤਾ ਕਰਦੇ ਨੇ। ਜ਼ਾਹਿਰ ਹੈ ਇੱਕ ਇੱਕ ਕੇਸ ਇੱਕ ਇੱਕ ਗੱਲ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਵਰਕਿੰਗ ਗਰੁੱਪ ਨੇ ਇਹ ਨਤੀਜਾ ਕੱਢਿਆ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਵੀ ਗੈਰ ਕਾਨੂੰਨੀ ਸੀ, ਉਹਨੂੰ ਜੇਲ੍ਹ 'ਚ ਵੀ ਗੈਰ ਕਾਨੂੰਨੀ ਇਸ ਵੇਲੇ ਰੱਖਿਆ ਗਿਆ ਔਰ ਮਕਸਦ ਸਿਰਫ ਉਹਨਾਂ ਨੂੰ ਸਿਆਸਤ 'ਚੋਂ ਇੰਤਖਾਬਾਤ 'ਚੋਂ ਬਾਹਰ ਕੱਢਣਾ ਸੀ। ਇਸੇ ਲਈ ਜੇਲ੍ਹੇ ਪਾਇਆ ਗਿਆ ਅਤੇ ਤਮਾਮ ਮੁਕੱਦਮੇ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਸਿਆਸੀ ਨਵੀਅਤ ਦੇ ਨੇ, ਮੀਨ ਸਿਆਸੀ ਨਿਸ਼ਾਨਾ ਉਹਨਾਂ ਨੂੰ ਬਣਾਇਆ ਗਿਆ। ਇਹਨਾਂ ਨੇ ਆਖਿਆ ਵੀ ਉਹਨਾਂ ਨੂੰ ਫੌਰੀ ਤੌਰ 'ਤੇ ਰਿਹਾ ਕਰੋ ਅਤੇ ਜਿਹੜਾ ਉਹਨਾਂ ਨਾਲ ਧੱਕਾ ਕੀਤਾ, ਮਤਲਬ ਜ਼ਿਆਦਤੀ ਕੀਤੀ ਹੈ, ਉਹਦੀ ਵੀ ਜਿਹੜੀ ਹੈ ਨਾ ਕੰਪਨਸੇਸ਼ਨ ਉਹਨਾਂ ਨੂੰ ਦਿਓ। ਇਹ ਅਕਵਾਮ ਮੁਤੱਹਿਦਾ ਦੇ ਵਰਕਿੰਗ ਗਰੁੱਪ ਨੇ ਆਫੀਸ਼ੀਅਲੀ 17 ਪੇਜ ਦੀ ਇੱਕ ਰਿਪੋਰਟ ਜਾਰੀ ਕਰ ਦਿੱਤੀ। ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਇਹਦਾ ਕੀ ਫਾਇਦਾ, ਉਹ ਮੈਂ ਦੱਸਣਾ ਤੁਹਾਨੂੰ। ਵੇਖੋ, ਇਸ ਤੋਂ ਪਹਿਲਾਂ ਅਮਰੀਕਾ ਦੀ ਕਾਂਗਰਸ ਹੋਵੇ ਜਾਂ ਕੋਈ ਅਖਬਾਰ ਹੋਵੇ ਜਾਂ ਜਿਹੜਾ ਵੀ ਕੋਈ ਗੱਲ ਕਰਨ ਡਿਆ ਸੀ ਉਹ ਆਪਣੀ ਰਾਏ ਦੇਣ ਡਿਆ ਸੀ, ਉਹ ਆਪਣੇ ਵਾਲੇ ਪਾਸਿਓਂ ਆਪਣਾ ਇੱਕ ਕੰਸਰਨ ਸ਼ੋਅ ਕਰਨ ਡਿਆ ਸੀ ਕਿ ਬਈ ਇਹ ਕੰਮ ਮਾੜਾ ਹੋ ਰਿਹਾ, ਇਹਨੂੰ ਵੇਖ ਲਓ। ਅਕਵਾਮ ਮੁਤੱਹਿਦਾ ਦਾ ਇਹ ਜਿਹੜਾ ਵਰਕਿੰਗ ਗਰੁੱਪ ਹੈ ਇਹਨੇ ਕੋਈ ਕੰਸਰਨ ਸ਼ੋਅ ਨਹੀਂ ਕੀਤਾ, ਇਹਨੇ ਡਿਟਰਮੀਨੇਸ਼ਨ ਜਾਰੀ ਕੀਤੀ ਹੈ। ਮਤਲਬ ਇੰਝ ਹੀ ਹੈ ਵੀ ਜਿਵੇਂ ਪਰਿਆ ਪੰਚਾਇਤ ਬਹਿ ਕੇ ਅਤੇ ਉਸ ਤੋਂ ਬਾਅਦ ਪੰਚਾਇਤ ਆਪਣੀ ਜਿਹੜੀ ਗੱਲ ਹੈ ਉਹ ਪਹੁੰਚਾਏ। ਮਤਲਬ ਹਤਮੀ ਫੈਸਲਾ ਅਗਰ ਉਸ ਪੰਚਾਇਤ ਦੇ ਸਾਹਮਣੇ ਨਾ ਵੀ ਹੋਵੇ ਅਤੇ ਉਹ ਪੰਚਾਇਤ ਆ ਕੇ ਵੀ ਇਹ ਬੰਦੇ ਨਾਲ ਧੱਕਾ ਹੋਇਆ ਹੈ, ਪੰਚਾਇਤ ਸਾਰੀ ਸਮਝਦੀ ਹੈ। ਇਹ ਹੁਣ ਅਕਵਾਮ ਮੁਤੱਹਿਦਾ ਦੇ ਫੋਰਮ ਤੋਂ ਇਹ ਗੱਲ ਐਸਟੈਬਲਿਸ਼ ਹੋ ਗਈ ਕਿ ਇਮਰਾਨ ਖਾਨ ਨੂੰ ਗੈਰ ਕਾਨੂੰਨੀ ਗ੍ਰਿਫਤਾਰ ਵੀ ਕੀਤਾ ਗਿਆ, ਜੇਲੇ ਵੀ ਰੱਖਿਆ ਗਿਆ ਔਰ ਉਹਨਾਂ ਦੇ ਨਾਲ ਸਾਰੇ ਧੱਕੇ ਕੀਤੇ ਗਏ ਨੇ ਅਤੇ ਫੌਰੀ ਉਹਨਾਂ ਨੂੰ ਛੱਡੋ। ਹੁਣ ਇਹਦਾ ਫਾਇਦਾ ਕੀ ਹੋਏਗਾ? ਇਹਦਾ ਫਾਇਦਾ ਇਹ ਹੋਏਗਾ ਕਿ ਹੁਣ ਜਿਹੜੀਆਂ ਇੰਟਰਨੈਸ਼ਨਲ ਅਦਾਲਤਾਂ ਨੇ ਉੱਥੇ ਨਵੇਂ ਮੁਕੱਦਮੇ ਖੜ੍ਹੇ ਕੀਤੇ ਜਾ ਸਕਣਗੇ ਉਹਨਾਂ ਤਮਾਮ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਇਮਰਾਨ ਖਾਨ ਨਾਲੇ ਧੱਕਾ ਕੀਤਾ। ਇਸ ਤੋਂ ਪਹਿਲਾਂ ਕੀ ਕੀਤਾ ਜਾ ਸਕਦਾ ਸੀ? ਇਹ ਕੰਮ ਨਹੀਂ, ਔਖਾ ਸੀ। ਉਹਦੀ ਵਜ੍ਹਾ ਇਹ ਸੀ ਕਿ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਸੀ ਸਾਰਾ। ਤੁਸੀਂ ਵੇਖੋ ਨਾ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਕੋਲੋਂ ਵੀ ਉਹ ਪੁੱਛਦੇ ਨੇ ਸਵਾਲ ਇਹਦੇ ਬਾਰੇ ਤੋਂ ਆਉਂਦੇ ਨੇ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਬਾਹਰ ਕਿਸੇ ਮੰਨੇ ਪਰਮੰਨੇ ਇਦਾਰੇ ਨੇ ਜਾਂ ਕਿਸੇ ਇੰਸਟੀਟਿਊਸ਼ਨ ਨੇ ਜਾਂ ਕਿਸੇ ਫੋਰਮ ਨੇ ਇਸ ਗੱਲ ਨੂੰ ਸਟੈਬਲਿਸ਼ ਨਹੀਂ ਸੀ ਕੀਤਾ। ਅਸੀਂ ਆਖਦੇ ਸਾਂ ਨਾ ਵੀ ਸਾਡੇ ਨਾਲ ਧੱਕਾ ਹੋਇਆ ਇਮਰਾਨ ਖਾਨ ਨਾਲ, ਪਾਕਿਸਤਾਨ ਦੀ ਆਵਾਮ ਆਖਦੀ ਸੀ, ਕੋਈ ਬਾਹਰ ਦੀ ਕੋਈ ਵੱਡੀ ਅਥਾਰਟੀ ਇਸ ਗੱਲ ਨੂੰ ਉਹਨੇ ਆਪਣੀ ਮੋਹਰ ਨਹੀਂ ਸੀ ਲਾਈ। ਹੁਣ ਇਹਦੇ 'ਤੇ ਅਕਵਾਮ ਮੁਤੱਹਿਦਾ ਨੇ ਆਪਣੀ ਮੋਹਰ ਲਾ ਛੱਡੀ ਹੈ ਕਿ ਇਮਰਾਨ ਖਾਨ ਨੂੰ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੱਖਿਆ ਗਿਆ ਅਤੇ ਉਹਨੂੰ ਛੱਡੋ ਫੌਰੀ ਤੌਰ 'ਤੇ। ਹੁਣ ਇਹਦਾ ਫਾਇਦਾ ਹੋਏਗਾ ਵੀ ਅੱਗੋਂ ਕੇਸ ਵੀ ਚੱਲਣਗੇ ਅਤੇ ਜਿਹੜੇ ਅੰਦਰ ਰੱਖਣ ਵਾਲੇ ਨੇ
ਉਹਨਾਂ 'ਤੇ ਪਾਬੰਦੀਆਂ ਵੀ ਲੱਗ ਸਕਣਗੀਆਂ, ਉਹਨਾਂ 'ਤੇ ਜੰਗੀ ਜਰਾਇਮ ਦੇ ਮੁਕੱਦਮੇ ਵੀ ਬਣ ਸਕਣਗੇ। ਔਰ ਇਹ ਹੁਣ ਕੰਮ ਬੜੀ ਦੂਰ ਤੱਕ ਜਾਏਗਾ। ਬੜਾ ਤਗੜਾ ਕੰਮ ਹੋਇਆ, ਬੜਾ ਡਾਢਾ ਕੰਮ ਹੋਇਆ। ਪਹਿਲੀ ਗੱਲ ਤਾਂ ਇਹ ਹੁਣ ਕੰਮ ਇੰਨਾ ਤਗੜਾ ਹੋਇਆ ਵੀ ਇਹ ਤੁਹਾਡੇ ਸਾਹਮਣੇ ਰੱਖਦੇ ਵੀ ਪੂਰੀ ਦੁਨੀਆ ਦੇ ਮੀਡੀਆ ਨੇ ਇਹਨੂੰ ਕਵਰ ਕੀਤਾ ਹੈ। ਦੀ ਪ੍ਰਿੰਟ, MSN, ਅਲ ਜਜ਼ੀਰਾ, ਅਗਲੇ ਪਾਸੇ ਤੁਸੀਂ ਦੇਖਦੇ ਜਾਓ ਅਖਬਾਰ, ਗਲਫ ਟਾਈਮ, ਮਿਡਲ ਈਸਟ ਆਈ, ਇਹ ਥੋੜ੍ਹੀਆਂ ਜਿਹੀਆਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਨੇ, ਇਹ ਸਾਰੇ ਨਹੀਂ। ਸਾਡੇ ਕੋਲ ਇੰਡੀਆ TV, ਜਰੂਸਲਮ, ਖਲੀਜ ਟਾਈਮਜ਼, ਦਾ ਨਿਊਜ਼ ਇੰਟਰਨੈਸ਼ਨਲ, ਵੌਇਸ ਆਫ ਅਮਰੀਕਾ, ABC ਨਿਊਜ਼, ਤੁਰਕੀ ਦੇ ਅਦਾਰੇ ਨੇ ਸਾਰੇ। ਮਤਲਬ ਕਿ ਅਸੀਂ ਚੰਦ ਤੁਹਾਡੇ ਸਾਹਮਣੇ ਸਿਰਫ ਸਕਰੀਨਸ਼ਾਟ ਰੱਖੇ ਨੇ। ਦੁਨੀਆ ਦੀ ਕੋਈ ਐਸੀ ਜਗ੍ਹਾ, ਕੋਈ ਐਸਾ ਵੱਡਾ ਮੁਲਕ ਨਹੀਂ ਜਿਹਨੇ ਇਹਨੂੰ ਕਵਰ ਨਾ ਕੀਤਾ ਹੋਵੇ। ਅਤੇ ਇਹ ਬੜੀ ਤਗੜੀ ਜਿਹੜੀ ਹੈ ਨਾ ਜੀ ਡਿਵੈਲਪਮੈਂਟ ਹੋਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਖਸੂਸ ਨਸ਼ਸਤਾਂ ਦਾ ਕੇਸ ਚੱਲਣ ਡਿਆ, ਉਹਦੇ ਬਾਰੇ ਰੱਖਣੀ। ਅਸੀਂ ਤੁਹਾਨੂੰ ਦੱਸਿਆ ਹੀ ਸੀ ਵੀ ਕਾਜ਼ੀ ਸਾਹਿਬ ਇਸ ਤੋਂ ਫੈਸਲਾ ਨਹੀਂ ਸੁਣਾਉਂਦੇ ਵੀ ਉਹਨਾਂ ਨੂੰ ਜੱਜ ਚਾਹੀਦੇ ਨੇ 2 ਕਮ ਅਜ਼ ਕਮ। ਕਾਜ਼ੀ ਸਾਹਿਬ 5 ਜੱਜਾਂ ਦੇ ਨਾਲ ਇੱਕ ਪਾਸੇ ਖਲੋਤੇ ਸਨ, ਆਪ ਤੇ 4 ਜੱਜ ਹੋਰ, ਅਤੇ ਉਹ ਰਾਏ ਤਕਰੀਬਨ ਬਣਦੀ ਜੋੜਦੀ ਨਜ਼ਰ ਆਉਂਦੀ ਸੀ। ਅਤੇ ਜਿਹੜੇ ਬਾਕੀ ਜੱਜ ਸਨ 7, ਉਹ ਦੂਸਰੇ ਪਾਸੇ ਖਲੋਤੇ ਸਨ। ਅਤੇ ਇਸ ਹਿਸਾਬ ਦੇ ਨਾਲ ਹਜੇ ਕਾਜ਼ੀ ਸਾਹਿਬ 2 ਨੰਬਰਾਂ ਤੋਂ ਪਿੱਛੇ ਸਨ ਅਤੇ ਫੈਸਲਾ ਨਹੀਂ ਸੀ ਕਰ ਪਾ ਰਹੇ। ਇਹ ਜਿਹੜੀ ਤਰਤੀਬ ਅਦਾਲਤ ਦੇ ਅੰਦਰ ਨਜ਼ਰ ਆਉਂਦੀ ਸੀ। ਇਸ ਲਈ ਕਾਜ਼ੀ ਸਾਹਿਬ ਗਾਂਹ ਤੋਂ ਗਾਂਹ ਟਾਈਮ ਪਾ ਰਹੇ ਸਨ। ਫਿਰ ਇਹ ਵੀਕਐਂਡ ਦੇ ਉੱਤੇ ਪਤਾ ਚੱਲਿਆ ਵੀ ਕਾਫੀ ਗੱਲਬਾਤ ਹੋਈ, ਇੱਧਰ ਉੱਧਰ ਖਿੱਚ ਧਰੂ, ਅਤੇ ਉਸ ਤੋਂ ਬਾਅਦ ਹੁਣ ਇਹ ਮੈਂ ਨਹੀਂ, ਮੈਂ ਤੁਹਾਨੂੰ ਨੂਨ ਲੀਗ ਦੇ ਇੱਕ ਬੜੇ ਕਰੀਬੀ ਵਕੀਲ ਨੇ, ਹੈ ਤੇ ਜੂਨੀਅਰ ਆਦਮੀ ਨੇ, ਲੇਕਿਨ ਨੂਨ ਲੀਗ ਦੇ ਲੀਡਰਾਂ ਸ਼ੀਡਰਾਂ ਨਾਲ ਫਿਰਦੇ ਨੇ, ਅਦਾਲਤ ਦੇ ਵਿੱਚ ਹਰ ਵੇਲੇ ਰਾਬਤੇ 'ਚ ਰਹਿੰਦੇ ਨੇ, ਅਤੇ ਇਹਨਾਂ ਨੇ ਹੁਣ ਜਨਾਬ ਨਤੀਜਾ ਜਾਰੀ ਕੀਤਾ ਹੈ। ਖਾਲਦ ਤਾਜ ਸਾਹਿਬ ਨੇ, ਇਹਨਾਂ ਨੇ ਦੱਸਿਆ ਕਿ ਜਨਾਬ ਇਹ ਕੰਮ ਕਰ ਲਿਆ ਹੈ ਕਾਜ਼ੀ ਫਾਇਜ਼ ਈਸਾ ਸਾਹਿਬ, ਜਸਟਿਸ ਅਮੀਨੁद्दीन ਸਾਹਿਬ, ਜਸਟਿਸ ਜਮਾਲ ਮੰਦੋਖੇਲ ਸਾਹਿਬ, ਜਸਟਿਸ ਮੁਹੰਮਦ ਅਲੀ ਮਜ਼ਹਰ ਸਾਹਿਬ, ਜਸਟਿਸ ਹਸਨ ਅਜ਼ਹਰ ਰਿਜ਼ਵੀ ਸਾਹਿਬ, ਜਸਟਿਸ ਨਈਮ ਅਖਤਰ ਅਫਗਾਨ ਸਾਹਿਬ ਔਰ ਜਸਟਿਸ ਇਰਫਾਨ ਸਾਦਾਤ ਸਾਹਿਬ, ਜਿਹੜੇ ਨੇ ਉਹ ਮਖਸੂਸ ਨਸ਼ਸਤਾਂ ਜਿਹੜੀਆਂ ਨੇ ਉਹ PTI ਕੋ ਖੋ ਕੇ ਅਤੇ ਦੂਜੀਆਂ ਪਾਰਟੀਆਂ ਨੂੰ ਦੇ ਦੇਣਗੀਆਂ। ਇਹ ਇਹਨਾਂ ਫੈਸਲਾ ਸੁਣਾ ਦਿੱਤਾ। ਫੈਸਲਾ ਜਦੋਂ ਹੀ ਆਉਣਾ, ਨੂਨ ਲੀਗ ਵਾਲਿਆਂ ਫੈਸਲਾ ਸੁਣਾ ਦਿੱਤਾ ਹੈ। ਇਹਦਾ ਮਤਲਬ ਹੈ ਵੀ ਜਿਹੜੀਆਂ ਉਹ ਇਤਲਾਵਾਂ ਦੇ ਰਹੇ ਸਨ ਲੋਕੀ ਵੀ ਇਹਨਾਂ ਦੇ ਜਿਹੜੇ ਲੋਕ ਨੇ ਨੂਨ ਲੀਗ ਵਾਲੇ, ਉਹ ਇੱਧਰ ਉੱਧਰ ਮੁਲਾਕਾਤਾਂ ਕਰਦੇ ਫਿਰਦੇ ਨੇ, ਉਹਦੇ 'ਚ ਵਾਕਈ ਕੋਈ ਜਾਨ ਸੀ, ਅਤੇ ਆਉਂਦੇ ਨੇ ਕਿ ਯਾਹਿਆ ਅਫਰੀਦੀ ਸਾਹਿਬ ਦੇ ਹਵਾਲੇ ਨਾਲ ਕੁਝ ਕਿਹਾ ਨਹੀਂ ਜਾ ਸਕਦਾ। ਅਤੇ ਜਸਟਿਸ ਮਨਸੂਰ ਅਲੀ ਸ਼ਾਹ, ਜਸਟਿਸ ਮੁਨੀਬ ਅਖਤਰ, ਜਸਟਿਸ ਆਇਸ਼ਾ ਮਲਿਕ, ਜਸਟਿਸ ਅਤਰ ਮਿਨਲਾ, ਜਸਟਿਸ ਸ਼ਾਹਿਦ ਵਹੀਦ ਜਿਹੜੇ ਨੇ ਉਹ ਪੇਸ਼ਾਵਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜਾਣਗੇ। ਮਤਲਬ ਕਿ ਉਹ ਇਹ ਕਹਿਣਗੇ ਕਿ ਜਿਹੜਾ ਮਖਸੂਸ ਨਸ਼ਸਤਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾ ਸਕਦੀਆਂ। ਅਗਰ ਜਸਟਿਸ ਯਾਹਿਆ ਅਫਰੀਦੀ ਵੀ ਇਸੇ ਪਾਸੇ ਹੀ ਵੋਟ ਦਿੰਦੇ ਨੇ ਅਤੇ ਫਿਰ ਤੁਸੀਂ ਆਪੇ ਹੀ ਹਿਸਾਬ ਲਾ ਸਕਦੇ ਹੋ ਕਿ ਉਸ ਤੋਂ ਬਾਅਦ ਮਾਮਲਾ ਜਿਹੜੇ ਨੇ ਉਹ 6 ਜੱਜਾਂ ਨਾਲ ਬਰਾਬਰ ਹੋ ਜਾਣਗੇ। ਅਤੇ ਫਿਰ ਕਾਜ਼ੀ ਸਾਹਿਬ ਜਿਹੜੇ ਨੇ ਉਹ ਆਪਣਾ ਵੋਟ ਪਾਉਣਗੇ, ਬਿਲਕੁਲ ਉਂਝ ਹੀ ਪਾਉਣਗੇ ਜਿਵੇਂ ਭੁੱਟੋ ਦੀ ਫਾਂਸੀ ਦੇ ਉੱਤੇ ਉਸ ਵੇਲੇ ਦੇ ਚੀਫ ਜਸਟਿਸ ਨੇ, ਜਿਸ ਵੇਲੇ ਬੈਂਚ ਡਿਵਾਈਡ ਹੋ ਗਿਆ ਸੀ ਅਤੇ ਉਹਨਾਂ ਆਪਣਾ ਕਾਸਟਿੰਗ ਵੋਟ ਪਾ ਕੇ ਅਤੇ ਭੁੱਟੋ ਸਾਹਿਬ ਨੂੰ ਫਾਂਸੀ ਲਾਈ ਸੀ। ਬਿਲਕੁਲ ਉਹੀ ਕੰਮ ਜਿਹੜਾ ਕਾਜ਼ੀ ਸਾਹਿਬ ਤਾਂ ਖੈਰ ਵੈਸੇ ਪਹਿਲਾਂ ਹੀ ਬੈਠੇ ਨੇ ਕੰਮ ਕਰਨ ਵਾਸਤੇ। ਇਹ ਹੁਣ ਜਨਾਬ ਨਤੀਜਾ ਜਿਹੜਾ ਇਹ ਨੂਨ ਲੀਗ ਵਾਲੇ ਦੇਣ ਡਏ ਨੇ, ਅਤੇ ਕਾਜ਼ੀ ਸਾਹਿਬ ਜਿਵੇਂ ਤੁਰ ਰਹੇ ਨੇ, ਉਹਨਾਂ ਵੀ ਫੈਸਲਾ ਉਦੋਂ ਹੀ ਸੁਣਾਉਣਾ ਜਦੋਂ ਮਾਮਲਾ ਜਿਹੜੇ ਨੇ ਉਹ ਵਾਕਿਆ ਹੀ ਇਸ ਕਿਸਮ ਦੇ ਹੋ ਗਏ। ਉਹ ਖਬਰ ਇਸ ਵੇਲੇ ਦੀ ਜਿਹੜੀ ਹੈ, ਅੱਗੋਂ ਤੁਹਾਨੂੰ ਦੱਸਾਂਗੇ ਜੋ ਵੀ ਹੋਇਆ। ਬਹਰਹਾਲ ਇਸ ਵੇਲੇ ਤਾਂ ਮੈਂ ਤੁਹਾਨੂੰ ਜਿਹੜੀ ਦੱਸ ਦਿੱਤੀ ਹੈ ਕਿ ਜੋ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ, ਅਤੇ ਉੱਥੇ ਰਿਮਾਰਕਸ ਵਗੈਰਾ ਵੀ ਜਿਹੜੇ ਨੇ ਕੱਲ੍ਹ ਹੋਏ ਨੇ, ਉਹ ਵੀ ਤੁਸੀਂ ਵੇਖ ਲਿਆਏ ਨੇ। ਅਤੇ ਕਾਜ਼ੀ ਸਾਹਿਬ ਜਿਹੜੇ ਨੇ ਉਹ ਬਾਰ-ਬਾਰ ਇੰਟਰਪਟ ਕਰਦੇ ਰਹੇ ਨੇ। ਉਹਦੀ ਮੈਂ ਤਫਸੀਲ 'ਚ ਨਹੀਂ ਜਾਵਾਂਗਾ, ਲੇਕਿਨ ਸਿਰਫ ਇਹੀ ਕਹਾਂਗਾ ਵੀ ਉਹਦੇ 2-3 ਰਿਮਾਰਕਸ ਬੜੇ ਇੰਟਰਸਟਿੰਗ ਸਨ। ਇੱਕ ਤਾਂ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਕਾਜ਼ੀ ਸਾਹਿਬ ਨੂੰ ਛੇੜਿਆ, ਉਹਨਾਂ ਕਿ ਕਾਸ਼ ਸਾਡੇ ਸਿਰ 'ਚ ਵੀ ਦਿਮਾਗ ਜਿਹੜਾ ਹੈ ਉਹ ਕਾਜ਼ੀ ਸਾਹਿਬ ਜਿੰਨਾ ਜ਼ਹੀਨ ਹੁੰਦਾ ਕਿ ਸਾਨੂੰ ਵੀ ਗੱਲਾਂ ਆਰਾਮ ਨਾਲ ਸਮਝ ਆ ਜਾਂਦੀਆਂ, ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀਆਂ। ਬਾਹਰੋਂ 'ਚ ਕਾਫੀ ਸਾਰੀਆਂ ਗੱਲਾਂ ਨੇ, ਲੇਕਿਨ ਅਸੀਂ ਉਹਨਾਂ ਵਾਲੇ ਪਾਸੇ ਇਸ ਵੇਲੇ ਨਹੀਂ ਜਾਂਦੇ। ਖਬਰਾਂ ਬਹੁਤੀਆਂ ਨੇ, ਉਹ ਤੁਸੀਂ ਉਰਦੂ ਵੀਲੌਗ 'ਚ ਸੁਣ ਹੀ ਚੁੱਕੇ ਹੋ। ਸਾਰਾ ਕੌਮੈਂਟ ਮੇਰੇ ਜਿਹੜੇ ਨੇ ਕੱਲ੍ਹ ਦੀ ਉਸ ਦੇ ਉੱਤੇ ਗੱਲਬਾਤ। ਅੱਛਾ, ਤੁਸੀਂ ਅਕਸਰ ਆਉਂਦੇ ਹੋ ਵੀ ਤੁਸੀਂ ਬਿਜਲੀ ਦੇ ਬਿੱਲਾਂ 'ਤੇ ਗੱਲ ਕਰੋ, ਆਵਾਮ ਦੇ ਮਸਾਇਲ 'ਤੇ ਗੱਲ ਕਰੋ, ਅਤੇ ਆ ਜਾਂਦੇ ਜੀ ਉਸ ਖਬਰ ਵਾਲੇ ਪਾਸੇ। ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਇਜ਼ਾਫਾ ਹੋ ਗਿਆ, ਅਤੇ ਡੀਜ਼ਲ 10 ਰੁਪਈਏ ਮਹਿੰਗਾ ਹੋ ਗਿਆ, ਅਤੇ ਪੈਟਰੋਲ 8 ਰੁਪਈਏ ਮਹਿੰਗਾ ਹੋ ਗਿਆ। ਇਸ ਹਿਸਾਬ ਦੇ ਨਾਲ ਹੁਣ ਜਿਹੜੇ ਬਿਜਲੀ ਦੇ ਬਿੱਲ ਆਉਣ ਡਏ ਨੇ, ਇਹ ਇੱਕ ਵੀਡੀਓ ਤੁਹਾਨੂੰ ਵਿਖਾਉਣੇ ਆ। ਇਹ ਸ਼ਾਰਟ ਜੀ ਵੀਡੀਓ ਹੈ, ਇਹਨੂੰ ਵੇਖੋ ਜ਼ਰਾ ਵੀ ਇੱਕ ਦਿਹਾਤੀ ਹੈ, ਉਹਦਾ 20,000 ਰੁਪਈਆ ਬਿੱਲ ਆ ਗਿਆ, ਤਾਂ ਉਹ ਆਪਣੀ ਖੋਤੀ ਵੇਚਣ ਜਾ ਰਿਹਾ ਹੈ। ਜੀ ਹਾਂ, ਉਹ ਵਿਚਾਰਾ ਆਪਣੀ ਗਧੀ ਵੇਚਣ ਜਾ ਰਿਹਾ ਹੈ। ਇਹ ਤੁਹਾਨੂੰ ਸ਼ਾਇਦ ਹਾਸਾ ਆਵੇ ਇਸ ਗੱਲ ਦੇ ਉੱਤੇ, ਪਰ ਹੱਸ ਸਕਦੇ ਹੋ, ਕਿਸੇ ਦੀ ਗੁਰਬਤ 'ਤੇ ਹੱਸ ਵੀ ਸਕਦੇ ਹੋ, ਮਜਬੂਰੀ 'ਤੇ ਹੱਸ ਵੀ ਸਕਦੇ ਹੋ। ਉਹ ਐਡਾ ਸ਼ਰਮਿੰਦਾ ਹੋਣ ਡਿਆ ਵੀ ਉਹਨੂੰ ਇਸ ਗੱਲ ਦੀ ਸੰਗ ਆਉਣ ਡਈ ਹੈ, ਸ਼ਰਮ ਆਉਣ ਡਈ ਹੈ ਵਿਚਾਰੇ ਨੂੰ, ਜਦੋਂ ਕੋਈ ਵੀਡੀਓ ਬਣਾਉਣ ਡਿਆ ਕਿ ਮੈਂ ਇਹ ਕੀ ਕਰਨ ਡਿਆ। ਲੇਕਿਨ ਇੱਥੇ ਆਮ ਗੱਲ ਜਿਹੜੀ ਹੈ ਨਾ, ਮੈਂ ਤੁਹਾਨੂੰ ਬਾਅਦ ਦੱਸਣਾ, ਪਹਿਲਾਂ ਸੁਣੋ ਉਹਦੀ ਗੱਲਬਾਤ ਸੁਣੋ।
हाँ जी सरकार को उधर खोदी पौड़ी है। ਉਹ ਯਾਰਾ ਜੁੜਿਆ ਮੰਡੀ ਪਰ ਖੋਤੀ ਦੇਸਾਂ ਵਾਲਿਆਂ ਨਾਲ ਤੇ ਬਿੱਲ ਜਮਾ ਕਰਾਸਾਂ ਬਿੱਲ ਬੜਾ ਭਰਾ ਆਇਆ ਵਾ ਸੁਣ ਲਿਆ ਜੇ। ਹੁਣ ਇੱਥੇ ਬੜੀ ਇੱਕ ਅਹਿਮ ਗੱਲ ਹੈ। ਉਹ ਗੱਲ ਇਹ ਹੈ ਕਿ ਤੁਸੀਂ ਇਹ ਵੇਖੋ ਵੀ ਸਾਡਾ ਜਿਹੜਾ ਮਾੜਾ ਬੰਦਾ ਹੈ ਨਾ, ਉਹ ਕਾਨੂੰਨ ਦੀ ਕਿੱਡੀ ਜ਼ਿਆਦਾ ਇੱਜ਼ਤ ਕਰਦਾ ਹੈ। ਗੌਰ ਕਰੋ ਕਿ ਜਿਹੜਾ ਸਾਡਾ ਮਾੜਾ ਬੰਦਾ ਹੈ ਨਾ, ਉਹ ਜਦੋਂ ਮਜਬੂਰ ਹੈ ਨਾ ਕਿ ਉਹਦੇ ਕੋਲ ਰੁਪਈਏ ਨਹੀਂ ਹੈ ਬਿੱਲ ਭਰਨ ਦੇ, ਤੇ ਉਦੋਂ ਵੀ ਉਹ ਨਹੀਂ ਆਂਦਾ ਵੀ ਮੈਂ ਬਿੱਲ ਨਹੀਂ ਦੇਣਾ, ਉਦੋਂ ਵੀ ਆਂਦਾ ਵੀ ਮੈਂ ਬਿੱਲ ਦੇਣਾ ਹੈ। ਉਹ ਭਾਵੇਂ ਆਪਣੀਆਂ ਟੂੰਬਾਂ ਵਿੱਚ, ਟੂੰਬਾਂ ਹੁੰਦੀਆਂ ਨੇ, ਮੇਰਾ ਮਤਲਬ ਜਿਹੜੇ ਗਹਿਣੇ ਹੁੰਦੇ ਨੇ, ਜ਼ੇਵਰ ਹੁੰਦਾ, ਉਹਨੂੰ ਟੂੰਬਾਂ ਆਂਦੇ ਨੇ ਪੰਜਾਬੀ ਦੇ ਵਿੱਚ, ਜੂਲਰੀ ਨੂੰ। ਉਹ ਭਾਵੇਂ ਆਪਣੀਆਂ ਟੂੰਬਾਂ ਵਿੱਚ, ਤੇ ਭਾਵੇਂ ਆਪਣੇ ਘਰ ਦੇ ਜਾਨਵਰ ਵੇਚੇ, ਤੇ ਭਾਵੇਂ ਕੋਈ ਹੋਰ ਸ਼ੈ ਵੇਚੇ, ਭਾਵੇਂ ਕੁਛ ਗਿਰਵੀ ਰੱਖੇ, ਉਹ ਫਿਰ ਵੀ ਕਾਨੂੰਨ ਨੂੰ ਮੰਨਣਾ ਚਾਹੁੰਦਾ, ਬਿੱਲ ਅਦਾ ਕਰਨਾ ਚਾਹੁੰਦਾ। ਤੇ ਦੂਜੇ ਪਾਸੇ ਸਾਡੀ ਜਿਹੜੀ ਐਲੀਟ ਹੈ ਤੇ ਅਸ਼ਰਾਫੀਆ, ਉਹਨਾਂ ਦਾ ਹਾਲ ਵੇਖੋ। ਉਹ ਇਹ ਹੈ ਜੀ ਕਿ ਖਬਰ ਹੈ ਕਿ ਜਿਹੜੀ ਹਕੂਮਤ ਹੈ, ਉਹਨਾਂ ਦੇ ਜਨਾਬੇ ਵਾਲਾ ਆਪਣੇ ਜਿਹੜੇ MNA ਨੇ, ਉਹਨਾਂ ਦੀ ਮੁਰਾਦ ਦਾ ਬਿੱਲ ਜਿਹੜਾ ਪੇਸ਼ ਕੀਤਾ, ਤੇ ਉਹ ਕਸਰਤ ਰਾਏ ਦੇ ਨਾਲ ਜਿਹੜਾ ਮਨਜ਼ੂਰ ਕਰ ਲਿਆ ਗਿਆ। ਮਰੀਮ ਸਾਹਿਬਾ ਦੇ 4 ਕਰੋੜ ਦੇ ਟਾਇਰ ਤੁਹਾਨੂੰ ਚੇਤੇ ਨੇ ਗੱਡੀ ਦੇ, ਤੇ ਤੁਹਾਨੂੰ ਸਦਰ ਹਾਊਸ ਦਾ 1.25 ਅਰਬ ਰੁਪਈਆ ਇਜ਼ਾਫੀ, ਤੇ ਪ੍ਰਾਈਮ ਮਿਨਿਸਟਰ ਹਾਊਸ ਦਾ ਅਰਬਾਂ ਰੁਪਈਆ ਇਜ਼ਾਫੀ, ਤੇ ਉਧਰ 75 ਰੁਪਈਏ ਲੀਟਰ ਜਿਹੜਾ ਦੁੱਧ ਔਲਪਰ ਵਾਲਿਆਂ ਨੇ ਵਧਾ ਦਿੱਤਾ ਬਜਟ ਤੋਂ ਬਾਅਦ। ਤੇ ਸਾਡਾ ਜਿਹੜਾ ਵਜ਼ੀਰੇ ਖਜ਼ਾਨਾ, ਉਹ ਆਉਂਦਾ ਡੱਬੇ ਵਾਲਾ ਦੁੱਧ ਤੇ ਅਮੀਰ ਬੰਦਾ ਪੀਂਦਾ, ਗਰੀਬ ਪੀਂਦਾ ਨਹੀਂ। ਗਰੀਬ ਦੇ ਨਾਲ ਕਦੇ ਰਿਹਾ ਜੋ ਨਹੀਂ। ਵੈਸੇ ਤੇ ਇਹ ਸਾਹਿਬ ਵੀ ਜਿਹੜੇ ਪਿੰਡਾਂ ਦੇ ਹੀ ਰਹਿਣ ਵਾਲੇ ਨੇ, ਲੇਕਿਨ ਪਿਛਲੀ 1-2 ਜਨਰੇਸ਼ਨ ਤੋਂ ਜ਼ਰਾ ਸ਼ਹਿਰਾਂ ਸ਼ੁਰਨ ਚਲੇ ਗਏ ਨੇ, ਤੇ ਔਰੀ ਸਾਹਿਬ ਨੂੰ, ਉਹਨਾਂ ਨੂੰ ਔਰੀ ਆਉਂਦੇ ਨੇ ਪਿਆਰ ਨਾਲ, ਤੇ ਔਰੀ ਸਾਹਿਬ ਨੂੰ ਪਤਾ ਨਹੀਂ ਕਿ ਹੁਣ ਪਿੰਡਾਂ ਵਾਲੇ ਜਿਹੜੇ ਜਾਂ ਮਾੜੇ ਲੋਕ ਸ਼ਹਿਰਾਂ 'ਚ ਵੀ ਰਹਿਣ ਵਾਲੇ ਜਿਹੜੇ ਨੇ, ਪਾਈਆ ਜਾਂ ਅੱਧ ਪਾਈਆ ਦਾ ਵੀ ਅੱਧਾ ਹਿੱਸਾ ਜਿਹੜਾ ਉਹ ਲੈਂਦੇ ਨੇ ਪੈਕਟ ਔਲਪਰ ਹੋਏ ਜਾਂ ਕਿਸੇ ਹੋਰ ਦਾ, ਤੇ ਉਹਦੇ ਨਾਲ ਇੱਕ ਵੇਲੇ ਦੀ ਚਾਹ ਵਿੱਚ ਪਾਣੀ ਸ਼ਾਣੀ ਪਾ ਕੇ ਤੇ ਪੀ ਲੈਂਦੇ ਨੇ। ਤੇ ਮਾੜੇ ਲੋਕ ਹੀ ਪੀਂਦੇ ਨੇ, ਤਗੜਾ ਬੰਦਾ ਤੇ ਜ਼ਾਹਿਰ ਹੈ ਵਧੇਰ ਮਕਦਾਰ ਦੇ ਵਿੱਚ ਲੈ ਕੇ ਆਉਂਦਾ। ਬਹਰਹਾਲ ਇਹ ਸੂਰਤ ਹਾਲ ਹੈ ਜੀ ਬਿਜਲੀ ਦੇ ਬਿੱਲਾਂ ਦੀ। ਤੇ ਦੂਜੇ ਪਾਸੇ ਮਰੀਮ ਨਵਾਜ਼ ਸਾਹਿਬਾ ਦਾ 8 ਅਕਤੂਬਰ 2020, ਜਿਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੀ, ਉਦੋਂ ਦਾ ਇੱਕ ਟਵੀਟ ਸਾਡੇ ਸਾਹਮਣੇ ਆਇਆ। ਉਹ ਉਸ ਵੇਲੇ बाजी आखती सी कि आपकी दवाई, आपकी रोटी, आपकी बिजली महंगी होने से सिर्फ इस हुकूमत को फ़र्क पड़ेगा जो आपके वोट से इक़्तिदार में आई होगी। आपकी मर्ज़ी के ख़िलाफ़ आई हुकूमत कभी आपकी खैर ख्वाह नहीं हो सकती। माशाअल्लाह बाजी ने मेरा ख्याल इक्को वारी सच बोलिया जिंदगी ते दोहरे नहीं बोलिया, तो वो मैनूं लगदा यही सच सी। बाजी आंदी भी जिहड़ी हुकूमत लुੱਟ मारना आई होवे उहनूं तुहाडे तकलीफां दे नाल की गल भी सच्ची है। ਹੁਣ ਨੂਨ ਲੀਗ ਵਾਲੇ ਹਰ ਸ਼ਾ ਮਹਿੰਗੀ ਕਰੀ ਆਉਂਦੇ, ਆਉਂਦੇ ਅਸੀਂ ਕਿਹੜਾ ਤੁਹਾਡੀਆਂ ਵੋਟਾਂ ਨਾਲ ਆਏ, ਸਾਨੂੰ ਜਿਹੜੇ ਲਿਆਏ ਨੇ ਅਸੀਂ ਉਹਨਾਂ ਦੀ ਗੱਲ ਸੁਣਾਂਗੇ। ਬਾਜੀ ਦਾ ਟਵੀਟ ਜਿਹੜਾ ਬਹਰਹਾਲ ਜ਼ਬਰਦਸਤ ਹੈ, ਲੇਕਿਨ ਇਹਦੇ ਨਾਲ ਨਾਲ ਇੱਕ ਇਨਕੇਡੂ ਰੀਬੋਰਨ ਨਾਂ ਦਾ ਅਕਾਊਂਟ ਜਿਹੜਾ ਸੋਸ਼ਲ ਮੀਡੀਆ 'ਤੇ ਹੈਗਾ, WhatsApp 'ਤੇ, ਉਹਨਾਂ ਇੱਕ ਜ਼ਬਰਦਸਤ ਮਸ਼ਵਰਾ ਦਿੱਤਾ ਹੈ। ਉਹਨਾਂ ਕਿਹਾ ਜੀ ਕਿ ਟਿਕਟੌਕ ਇਸ ਵੇਲੇ ਅਵਾਮੀ ਚੈਨਲ ਬਣਿਆ, ਆਪਣੇ ਆਪਣੇ ਬਿਜਲੀ ਦੇ ਬਿੱਲਾਂ ਦੀ ਵੀਡੀਓ ਬਣਾ ਕੇ ਟਿਕਟੌਕ 'ਤੇ ਪਾਓ ਤੇ ਐਹਤਜਾਜ ਰਿਕਾਰਡ ਕਰੋ, ਮਾਹੌਲ ਬਣਾਓ, ਪ੍ਰੈਸ਼ਰ ਵਧਾਓ, ਲਾਈਕ ਕਰਦੇ ਜਾਓ ਤੇ ਇੱਕ ਦੂਸਰੇ ਨੂੰ ਦੱਸਦੇ ਜਾਓ ਤੇ ਇੱਕ ਦੂਸਰੇ ਦੀ ਵੀਡੀਓ ਅੱਗੇ ਵਧਾਉਂਦੇ ਜਾਓ। ਇਹ ਗੱਲ ਬੜੀ ਜ਼ਬਰਦਸਤ ਹੈ। ਉਹਦੀ ਵਜ੍ਹਾ ਹੈ ਕਿ ਵੈਸੇ ਇhtਜਾਜ ਕਰਨ ਤੇ ਮਾਰਦੇ ਕੁੱਟਦੇ ਨੇ, ਤੇ ਇਹ ਬਿਹਤਰੀਨ ਤਰੀਕਾ ਹੈ। ਇਹਦੇ ਵਿੱਚ ਸਿਰਫ ਬਿਜਲੀ ਦੇ ਬਿੱਲ ਦੀ ਗੱਲ ਕਰੋ ਤੇ ਆਖੋ ਬਈ ਇਹ ਬਿਜਲੀ ਦੇ ਬਿੱਲਾਂ ਦਾ ਕੀ ਕਰੀਏ, ਕਿਵੇਂ ਦਈਏ, ਤੇ ਸਾਰੇ ਵੀਡੀਓ ਬਣਾਓ ਤੇ ਚਾੜੋ ਤੇ ਗਾਂ ਤੋਂ ਗਾਂ ਪਹੁੰਚਾਓ। ਇਹ ਬੜਾ ਜ਼ਬਰਦਸਤ ਇhtਜਾਜ ਕਰਨ ਦਾ ਤਰੀਕਾ ਹੈ। ਮੈਂ PTI ਦੇ MP MNA ਨੂੰ ਵੀ ਕਹਾਂਗਾ ਵੀ ਆਪਣੇ ਹਲਕੇ 'ਚੋਂ ਹਰ ਰੋਜ਼ ਕੋਈ 10-50 ਬੰਦਿਆਂ ਦੀਆਂ ਜਿਹੜੀਆਂ ਵੀਡੀਓ ਬਣਵਾ ਕੇ ਚੜਵਾਓ, ਹਰ ਹਫਤੇ 'ਚ ਕੋਈ 100 200 300 ਵੀਡੀਓ ਚੜਵਾਓ, ਤਾਂ ਕਿ ਇਹ ਕੰਮ ਜਿਹੜਾ ਇੱਕ ਮੂਵਮੈਂਟ ਬਣੇ ਔਰ ਗੱਲ ਗਾਂ ਤੁਰੇ। ਅੱਛਾ ਜੀ, ਅਗਲੀ ਤੁਹਾਡੇ ਸਾਹਮਣੇ ਚੀਫ ਮਿਨਿਸਟਰ ਸਾਹਿਬਾ ਇੱਕ ਵਾਰੀ ਫਿਰ ਫੜੀਆਂ ਗਈਆਂ ਨੇ। ਉਹਨਾਂ ਨੇ ਜਨਾਬ ਲਾਹੌਰ ਮੀਂਹ ਪਿਆ, ਬੜਾ ਬਾਰਿਸ਼ ਹੋਈ, ਉਸ ਤੋਂ ਬਾਅਦ ਉਹ ਜਨਾਬ ਆਪਣੀ ਮਰਸੀਡੀਜ਼ ਉਹੀ ਜਿਹਦੇ 3 ਕਰੋੜ ਦੇ ਟਾਇਰ ਪਵਾਏ ਨੇ ਉਹਦੇ 'ਚ ਬੈਠੇ। ਚੀਫ ਸੈਕਟਰੀ ਸਾਹਿਬ ਉਹਨੂੰ ਚਲਾ ਰਹੇ ਸਨ, ਡਰਾਈਵਰ ਬਣੇ ਸਨ ਚੀਫ ਸੈਕਟਰੀ ਸਾਹਿਬ, ਤੇ ਚੀਫ ਸੈਕਟਰੀ ਸਾਹਿਬ ਚਲਾ ਰਹੇ ਸਨ ਤੇ ਬਾਜੀ ਨੇ ਬਹਾਨਾ ਹੀ ਮਾਰਿਆ ਤੁਹਾਨੂੰ ਮੈਨੂੰ ਵਿਖਾਉਣ ਲਈ। ਪਿਛਲੀ ਸੀਟ ਦੇ ਉੱਤੇ ਕੋਈ ਟਿਕਟੋਕਰ ਸਪੈਸ਼ਲਿਸਟ ਦੂਜੀ ਕਨੀਜ਼ ਬੈਠੀ ਸੀ, ਉਹ ਪਿੱਛੋਂ ਵੀਡੀਓ ਬਣਾ ਰਹੀ ਸੀ। ਬਾਜੀ ਅੱਗੇ ਅੱਗੇ ਜਿਹੜੀ ਉਹ ਗੱਡੀ ਚੱਲ ਰਹੀ ਸੀ, ਚੀਫ ਸੈਕਟਰੀ ਸਾਹਿਬ ਚਲਾ ਰਹੇ ਸਨ ਤੇ ਚੀਫ ਮਿਨਿਸਟਰ ਸਾਹਿਬਾ ਨਾਲ ਬੈਠੀਆਂ ਸਨ। ਨੇ ਬਾਜੀ ਫੋਨ ਦੇ ਉੱਤੇ ਕਿਸੇ ਸ਼ੁਏਬ ਸਾਹਿਬ ਨਾਲ ਗੱਲ ਕਰ ਰਹੀਆਂ ਸਨ, ਪੁੱਛ ਰਹੀਆਂ ਸਨ ਵੀ ਸ਼ੁਏਬ ਇਹ ਕਿੱਥੇ ਕਿੱਥੇ ਪਾਣੀ ਖਲੋਤਾ, ਕਿਉਂਕਿ ਬਾਜੀ ਜ਼ਿੰਮੇਵਾਰੀ ਲੈ ਲਈ ਹੈ ਵੀ ਲਾਹੌਰ ਵਾਲਿਆਂ ਦਾ ਪਾਣੀ ਮੈਂ ਹੀ ਕੱਢਣਾ ਹੈ। ਤੇ ਚਲੋ ਜੇ ਬਾਜੀ ਨੇ ਸੋਚ ਲਿਆ, ਸਾਡੀ ਭੈਣ ਨੇ, ਵੀ ਲਾਹੌਰ ਦਾ ਪਾਣੀ ਜਾਂ ਲਾਹੌਰ ਵਾਲਿਆਂ ਦਾ ਪਾਣੀ ਸਾਰਾ ਹੁਣ ਬਾਜੀ ਨੇ ਹੀ ਕੱਢਣਾ ਹੈ, ਮਤਲਬ ਗੁਜਰਾਂਵਾਲੇ ਵਾਲੇ ਫੈਸਲਾਬਾਦ ਵਾਲੇ ਆਪਣਾ ਪਾਣੀ ਆਪੇ ਹੀ ਕੱਢਣ, ਲਾਹੌਰ ਵਾਲਿਆਂ ਦਾ ਪਾਣੀ ਬਾਜੀ ਨੇ ਕੱਢਣਾ ਹੈ। ਤੇ ਬਾਜੀ ਤੁਰ ਪਈ ਜਨਾਬ ਉਹ ਪਾਣੀ ਕੱਢਣ ਪੂਰੇ ਲਾਹੌਰ ਦੀਆਂ ਸੜਕਾਂ ਦੇ ਉੱਤੇ। ਤੇ ਬਾਜੀ ਜਿਹੜੀ ਫਿਰਨ ਲਈ ਕਜ਼ਾਫੀ ਸਟੇਡੀਅਮ, ਨਵਾਂ ਲਾਹੌਰ ਜਿਹੜਾ ਮਾਡਰਨ ਲਾਹੌਰ ਹੈ ਜਿੱਥੇ ਪਾਣੀ ਖਲੋਂਦਾ ਹੀ ਨਹੀਂ, ਇਹ ਨਵਾਂ ਹੈ ਨਾ, ਨਵੀਆਂ ਸੜਕਾਂ ਨੇ, ਨਵੀਂ ਮਾਮਲਾਤ ਨੇ। ਬਾਜਿਬ ਉਹ ਜਿੱਥੇ ਪਾਣੀ ਖਲੋਂਦਾ ਹੁੰਦਾ ਸੀ ਉੱਥੇ ਵੀ ਅੰਡਰਗਰਾਊਂਡ ਸਿਸਟਮ ਬੁਜ਼ਦਾਰ ਸਾਹਿਬ ਦੀ ਹਕੂਮਤ 'ਚ ਅਸੀਂ ਬਣਾ ਦਿੱਤਾ ਸੀ। ਤੇ ਬੜੇ ਹੁਣ ਘੱਟ ਇਲਾਕੇ ਨੇ, ਇਹ ਨਹੀਂ ਕਿ ਹੈ ਨਹੀਂ, ਲੇਕਿਨ ਹਜੇ ਘੱਟ ਨੇ।
ਅਸਲ ਉਹ ਜਿਹੜਾ ਇਹਨਾਂ ਦੇ ਚਾਚੇ ਦੇ ਜ਼ਮਾਨੇ ਜਿਹੜਾ ਇੰਜ ਕਰਕੇ ਇੰਜ ਹੱਥ ਰੱਖ ਕੇ ਤੇ ਲੰਮੇ ਬੂਟ ਪਾ ਕੇ, ਵੈਸੇ ਉਹ ਕੱਦ ਸੱਜਣਾ ਦਾ ਛੋਟਾ ਹੈ, ਮਤਲਬ ਉਹਨਾਂ ਦਾ ਸ਼ਬਾਜ਼ ਸ਼ਰੀਫ ਸਾਹਿਬ ਦਾ, ਤੇ ਉਹਨਾਂ ਦੇ ਆਪਣੇ ਕੱਦ ਤੋਂ ਲੰਮੇ ਉਹਨਾਂ ਦੇ ਬੂਟ ਹੁੰਦੇ ਸੀ ਜਿਹੜੇ ਪਾ ਕੇ ਤੇ ਇੰਜ ਕਰਕੇ ਨਾ ਪਾਣੀ 'ਚ ਖਲੋ ਜਾਂਦੇ ਸਨ। ਨਾਲ ਉਹਨਾਂ ਦੇ ਬਿਊਰੋਕਰੇਟ ਵੀ ਖਲੋ ਜਾਂਦੇ ਸਨ ਲੰਮੇ ਬੂਟ ਪਾ ਕੇ। ਬਿਊਰੋਕਰੇਟਾਂ ਕੋਲ ਲੰਮੇ ਬੂਟ ਨਹੀਂ ਸੀ ਹੁੰਦੇ, ਉਹ ਵਿਚਾਰੇ ਉਂਝ ਹੀ ਨੇਫੇ ਟੰਗ ਕੇ ਨਾ, ਨੇਫੇ ਹੁੰਦੇ ਆ ਸ਼ਲਵਾਰ ਨੂੰ ਉੱਤੇ ਨੂੰ ਟੰਗ ਲਓ ਜ਼ਰਾ, ਤੇ ਉਹ ਨੇਫੇ ਟੰਗ ਕੇ ਉਵੇਂ ਬਿਊਰੋਕਰੇਟ ਭੱਜੇ ਭੁੱਜੇ ਫਿਰਦੇ ਹੁੰਦੇ ਸਨ ਨਾਲ। ਤੇ ਉਹ ਤਸਵੀਰਾਂ ਆਉਂਦੀਆਂ ਸਨ ਵੀ ਬਾਬੂ ਜਿਹੜੇ ਨੇ ਕਿਸੇ ਸੂਟ ਪਾਇਆ, ਉਹ ਸੂਟ ਵੀ ਜੇ ਬਾਬੂ ਦਾ ਖਰਾਬ ਹੋ ਗਿਆ, ਬਾਬੂ ਮਹਿੰਗੇ ਸੂਟ ਪਾਉਂਦੇ ਨੇ ਤੁਹਾਨੂੰ ਪਤਾ, ਜਿਵੇਂ ਆ ਸਾਡੇ ਚੀਫ ਸੈਕਟਰੀ ਸਾਹਿਬ ਨੇ ਪਾਇਆ ਸੀ ਬੜਾ ਮਹਿੰਗਾ ਸੂਟ, ਤੇ ਉਹ ਬਾਬੂ ਜਿਹੜੇ ਫਿਰ ਉਹ ਬਾਬੂ ਦਾ ਅਗਰ ਸੂਟ ਤੁਸੀਂ ਖਰਾਬ ਕਰ ਦਿੱਤਾ ਤੇ ਉਹ ਵੀ ਮਤਲਬ ਸਰਕਾਰ ਨਹੀਂ ਭਰਨਾ ਨਾ, ਪਬਲਿਕ ਨਹੀਂ ਭਰਨਾ, ਉਹਨਾਂ ਕਿਹੜਾ ਪੱਲਿਓਂ ਲੈਣਾ ਬਾਅਦ 'ਚ। ਲੇਕਿਨ ਖੈਰ ਉਹ ਤਸਵੀਰ ਆਉਂਦੀ ਸੀ, ਲੋਕੀ ਬੜੀ ਰਾਜ਼ੀ ਹੁੰਦੇ ਸਨ, ਸ਼ੇਰੇ ਪੰਜਾਬ ਸਪੀਡ ਜਿਹੜਾ ਪਾਣੀ 'ਚ ਹੀ ਖਲੋ ਗਿਆ ਜਾ ਕੇ। ਹਾਲਾਂ ਮੈਂ ਦੱਸਿਆ ਵੀ ਕੱਦ ਉਹਨਾਂ ਦਾ ਛੋਟਾ ਹੈ, ਜੇ ਕਿਤੇ ਪਾਣੀ ਬਹੁਤਾ ਹੈ ਤੇ ਬੂਟ ਸ਼ੂਟ ਤੇ ਕਿਤੇ ਰਹਿ ਜਾਣੇ ਸਨ, ਉਹਨਾਂ ਨੇ ਕਿਸੇ ਪਾਸੇ ਚਲੇ ਜਾਣਾ ਸੀ ਬਾਹਰ। ਉਹੀ ਕੰਮ ਬਾਜੀ ਨੇ ਕੀਤਾ, ਲੇਕਿਨ ਬਾਜੀ ਝੂਠ ਮਾਰਦੀ ਫੜੀ ਗਈ 2 ਵਜ੍ਹਾ ਤੋਂ। ਇੱਕ ਤੇ ਬਾਜੀ ਸ਼ੁਏਬ ਨੂੰ ਆਖਣ ਡਈ ਹੈ ਵੀ ਸ਼ੁਏਬ ਜੈਮਰ ਚੱਲਣ ਡਏ ਨੇ, ਇਸ ਲਈ ਮੈਨੂੰ ਤੇਰੀ ਆਵਾਜ਼ ਪੂਰੀ ਨਹੀਂ ਆਉਂਦੀ। ਜਿਸ ਵੇਲੇ ਜੈਮਰ ਚੱਲਦੇ ਨੇ ਨਾ ਜੀ, ਕਿਉਂਕਿ ਮੈਂ ਵਜ਼ੀਰ ਆਲਾ ਨਾਲ ਵੀ ਰਿਹਾ, ਵਜ਼ੀਰ ਆਜ਼ਮ ਨਾਲ ਵੀ ਰਿਹਾ, ਜਿਸ ਵੇਲੇ ਜੈਮਰ ਚੱਲਦੇ ਨੇ ਨਾ ਤੇ ਫੋਨ ਮਿਲਣਾ ਤੇ ਦੂਰ ਦੀ ਗੱਲ ਹੈ, ਫੋਨ ਤੇ ਇੱਕ ਸਿਗਨਲ ਵੀ ਨਹੀਂ ਹੁੰਦਾ, ਨੋ ਸਰਵਿਸ ਲਿਖੀ ਹੁੰਦੀ ਹੈ। ਔਰ ਜਿੱਡੀ ਕੁਰਬਤ ਦੇ ਨਾਲ ਅਗਲੀ ਗੱਡੀ ਬਾਜੀ ਦੇ ਨਾਲ ਚੱਲ ਰਹੀ ਹੈ ਨਾ, ਜਿਹੜੀ ਜੈਮਰ ਹੁੰਦੀ ਨਾ ਉਹ ਅਗਲੀ ਗੱਡੀ 'ਚ ਹੁੰਦੇ ਨੇ, ਜਿੱਡੀ ਉਹ ਤਕਰੀਬਨ ਕੋਈ ਅੱਧਾ ਕਿਲੋਮੀਟਰ ਅੱਗੇ ਉਸ ਗੱਡੀ ਦੇ ਤੇ ਅੱਧਾ ਪੌਣਾ ਕਿਲੋਮੀਟਰ ਪਿੱਛੇ। ਵੈਸੇ ਰੇਂਜ 1 ਕਿਲੋਮੀਟਰ ਤੱਕ ਰੱਖੀ ਹੁੰਦੀ, ਲੇਕਿਨ ਕਮ ਅਜ਼ ਕਮ ਅੱਧਾ ਕਿਲੋਮੀਟਰ ਗੱਡੀ ਦੇ ਅੱਗੇ ਤੇ ਅੱਧਾ ਕਿਲੋਮੀਟਰ ਗੱਡੀ ਦੇ ਪਿੱਛੇ ਕਿਤੇ ਕੋਈ ਸਿਗਨਲ ਨਹੀਂ ਆ ਰਿਹਾ ਹੁੰਦਾ। ਇਹਦੀ ਵਜ੍ਹਾ ਕੀ ਹੁੰਦੀ ਹੈ? ਤੁਸੀਂ ਅਕਸਰ ਸੋਚਦੇ ਹੋਵੋ ਵੀ ਜੈਮਰ ਕਿਉਂ ਲੱਗਦੇ ਨੇ ਆਮ ਬੰਦਿਆਂ ਵਾਸਤੇ। ਉਹ ਇਸ ਤੋਂ ਲੱਗਦੇ ਨੇ ਕਿ ਜਦੋਂ ਗੱਡੀਆਂ ਲੰਘਦੀਆਂ ਨੇ ਸੜਕ ਤੋਂ, ਕਿਸੇ ਪੁਲ ਦੇ ਉੱਤੋਂ, ਕਿਸੇ ਵੀ ਜਗ੍ਹਾ ਤੋਂ, ਤੇ ਜਿਹੜੇ ਦਹਿਸ਼ਤਗਰਦ ਹੁੰਦੇ ਸਨ ਉਹ ਇਹ ਬੰਬ ਸ਼ੰਬ ਜਿਹੜੇ ਪੁਲਾਂ ਦੇ ਥੱਲੇ ਨਸਬ ਕਰ ਦਿੰਦੇ ਸਨ ਔਰ ਦੂਰ ਬਹਿ ਕੇ ਵੇਖਦੇ ਰਹਿੰਦੇ ਸਨ। ਉਹਦੇ ਨਾਲ ਬੰਬ ਦੇ ਨਾਲ ਮੋਬਾਈਲ ਫੋਨ ਲਾ ਦਿੰਦੇ ਸਨ, ਸਿਮ ਪਾ ਕੇ, ਬੈਟਰੀ ਉਹਦੇ 'ਚ ਹੁੰਦੀ ਮੋਬਾਈਲ ਫੋਨ ਦੀ, ਅਤੇ ਜਿਸ ਵੇਲੇ ਦੂਰੋਂ ਬਹਿ ਕੇ ਵੇਖਦੇ ਸਨ ਕਿ ਹੁਣ ਗੱਡੀ ਜਿਹੜੀ ਹੈ ਉਹ ਲੰਘਣ ਲੱਗੀ ਹੈ, ਤੇ ਉਸ ਵੇਲੇ ਉਸ ਮੋਬਾਈਲ ਦੇ ਉੱਤੇ ਕਾਲ ਮਿਲਾ ਦਿੰਦੇ ਸਨ। ਜਿਸ ਵੇਲੇ ਉਸ ਮੋਬਾਈਲ 'ਤੇ ਕਾਲ ਜਾਂਦੀ ਸੀ ਤੇ ਉਹ ਸਿਸਟਮ ਇਹੋ ਜਿਹਾ ਲਾਇਆ ਸੀ ਵੀ ਕਾਲ ਆਉਣ ਦੀ ਬਜਾਏ ਘੰਟੀ ਵੱਜਣ ਦੀ ਬਜਾਏ ਬੰਬ ਹੀ ਵੱਜਦਾ ਸੀ ਤੇ ਬੰਬ ਉੱਡ ਜਾਂਦਾ ਸੀ। ਤੇ ਇਸ ਕੰਮ ਨੂੰ ਨਾਕਾਮ ਬਣਾਉਣ ਵਾਸਤੇ ਜਿਹੜੇ ਅਹਿਮ ਸ਼ਖਸੀਅਤ ਨੇ ਉਹਨਾਂ ਦੇ ਨਾਲ ਜੈਮਰ ਚੱਲਦਾ ਹੈ, ਤਾਂ ਕਿ ਜਦੋਂ ਉਹਨਾਂ ਦੀ ਗੱਡੀ ਲੰਘੇ ਤੇ ਉੱਥੇ ਕੋਈ ਫੋਨ ਕੰਮ ਨਾ ਕਰਦਾ ਹੋਵੇ, ਤਾਂ ਕਿ ਫੋਨ ਦੇ ਨਾਲ ਬੰਬ ਧਮਾਕਾ ਨਾ ਕੀਤਾ ਜਾ ਸਕੇ। ਇਹ ਜੈਮਰ ਦਾ ਮਕਸਦ ਜੇ, ਰਿਮੋਟ ਕੰਟਰੋਲ ਨਾਲ ਨਾ ਹੀ ਫੋਨ ਦੇ ਨਾਲ, ਕਿਉਂਕਿ ਉਹਦੇ ਨਾਲ ਕਿਸੇ ਵੀ ਚੀਜ਼ਾਂ ਦੀਆਂ ਜਿਹੜੀਆਂ ਲਹਿਰਾਂ ਰਿਮੋਟ ਕੰਟਰੋਲ ਦੀਆਂ ਹੋਣ ਜਾਂ ਫੋਨ ਦੇ ਸਿਗਨਲ ਉਹ ਨਹੀਂ ਆਉਂਦੇ। ਬਹਰਹਾਲ ਜਿਸ ਵੇਲੇ ਜੈਮਰ ਲੱਗਾ ਹੋਵੇ, ਜੈਮਰ ਨਾਲ ਹੋਵੇ, ਤੇ ਉਸ ਵੇਲੇ ਫੋਨ ਨਹੀਂ ਮਿਲ ਸਕਦਾ। ਲੇਕਿਨ ਬਾਜੀ, ਕਿਉਂਕਿ ਤੁਹਾਨੂੰ ਪਤਾ ਪਟਵਾਰੀਆਂ ਦੀ ਚੀਫ ਮਿਨਿਸਟਰ ਹੈ, ਬਾਜੀ ਕੁਝ ਵੀ ਆਖ ਸਕਦੀ ਹੈ। ਇਹੋ ਜਿਹੀ ਇੱਕ ਖੱਚ ਉਧਰ ਮੋਦੀ ਸਾਹਿਬ ਨੇ ਮਾਰੀ ਸੀ ਹਿੰਦੁਸਤਾਨ, ਤੇ ਸਾਰਾ ਹਿੰਦੁਸਤਾਨ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ। ਉਹ ਖੱਚ ਉਹਨਾਂ ਮਾਰੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਏਅਰ ਫੋਰਸ ਦੇ ਆਪਣੇ ਜਰਨੈਲਾਂ ਨੂੰ ਆਖਿਆ ਵੀ ਪਾਕਿਸਤਾਨ 'ਤੇ ਜਦੋਂ ਹਮਲਾ ਕਰਨਾ ਉਹ ਬੱਦਲਾਂ 'ਚ ਕਰੋ, ਬੱਦਲਾਂ 'ਚ, ਕਿਉਂਕਿ ਜਦੋਂ ਬੱਦਲ ਛੱਦਲ ਆਉਣਗੇ ਤੇ ਉਸ ਵੇਲੇ ਜਹਾਜ਼ ਉਧਰ ਘੱਲਾਂਗੇ ਤੇ ਰਡਾਰ 'ਚ ਨਹੀਂ ਆਉਣਗੇ ਜਹਾਜ਼। ਉਹ ਮੋਦੀ ਵਿਚਾਰੇ ਨੂੰ ਇਹ ਪਤਾ ਹੀ ਨਹੀਂ ਸੀ ਵੀ ਜਿਹੜਾ ਰਡਾਰ ਹੁੰਦਾ ਉਹਦਾ ਮਸਲਾ ਬੱਦਲਾਂ ਨਾਲ ਨਹੀਂ ਹੁੰਦਾ। ਜਿਸ ਤਰ੍ਹਾਂ ਹੁਣ ਤੁਹਾਡੇ ਜੇ ਤੁਸੀਂ ਜਹਾਜ਼ 'ਚ ਸਫ਼ਰ ਕੀਤਾ ਹੋਏਗਾ ਤੇ ਜਹਾਜ਼ ਬੱਦਲਾਂ 'ਚ ਵੀ ਉੱਡਦੇ ਨੇ, ਕਈ ਵਾਰੀ ਬੜੇ ਸਾਰੇ ਬੱਦਲ ਹੁੰਦੇ ਨੇ। ਉਹਦਾ ਮਤਲਬ ਇਹ ਥੋੜ੍ਹੀ ਹੁੰਦਾ ਵੀ ਬੱਦਲਾਂ 'ਚ ਜਹਾਜ਼ਾਂ ਨੂੰ ਅੱਗੋਂ ਪਾਇਲਟ ਨੂੰ ਨਜ਼ਰ ਨਹੀਂ ਆਉਂਦਾ, ਉਹਨੇ ਬਾਂਹ ਕੱਢ ਕੇ ਪਰਲੇ ਪਾਸੇ ਨੂੰ, ਮਤਲਬ ਇਹ ਮੋਦੀ ਸਾਹਿਬ ਦੀ ਹਰਕਤ ਇਹੋ ਜਿਹੀ ਸੀ ਵੀ ਪਾਇਲਟ ਨੇ ਜਿਹੜਾ ਨਾ ਉਹ ਸ਼ੀਸ਼ਾ ਖੋਲ੍ਹ ਕੇ ਅੱਗੋਂ ਜਿਹੜਾ ਮਤਲਬ ਡਾਂਗ ਲੈ ਕੇ ਤੇ ਅੱਗੋਂ ਬੱਦਲ ਇੱਧਰ ਉੱਧਰ ਨੂੰ ਕਰਕੇ ਵੇਖਣੇ ਨੇ ਵੀ ਜਹਾਜ਼ ਵਿੱਚੋਂ ਦੀ ਕੱਢਣਾ ਹੈ, ਜਾਂ ਅੱਗੋਂ ਬਾਂਹ ਕੱਢ ਕੇ ਤੇ ਉਹ ਬੱਦਲ ਜਿਹੜੇ ਪਾਸੇ ਤੇ ਕਰਕੇ ਤੇ ਅੱਗੋਂ ਜਿਹੜਾ ਰਾਹ ਬਣਾ ਕੇ ਨਾ ਫੇਰ ਲੰਘਣਾ। ਬਲਕਿ ਉਹਦੇ ਵਿੱਚ ਇੰਸਟਰੂਮੈਂਟ ਲੱਗੇ ਹੁੰਦੇ ਨੇ, ਉਹ ਉਹਨਾਂ ਨੂੰ ਦੱਸਦੇ ਨੇ ਵੀ ਕੋਈ ਜਹਾਜ਼ ਸਾਡੇ ਕਰੀਬ ਹੈਗਾ ਕਿ ਨਹੀਂ ਹੈਗਾ। ਉਹਦਾ ਬੱਦਲਾਂ ਨਾਲ, ਹਨੇਰੇ ਨਾਲ, ਕਿਸੇ ਚੀਜ਼ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ। ਉਹ ਤੇ ਉਹਨਾਂ ਨੇ ਇੱਕ ਸਿਸਟਮ ਲਾਇਆ। ਮੈਂ ਐਕਸਪਰਟ ਤਾਂ ਨਹੀਂ ਐਵੀਏਸ਼ਨ ਦਾ, ਲੇਕਿਨ ਇੰਨੀ ਗੱਲ ਤੇ ਬੇਸਿਕ ਪਤਾ ਹੈ ਕਿ ਉਹ ਰਡਾਰ, ਜਾਂ ਜਿਹੜੇ ਜਹਾਜ਼ ਦੇ ਰਡਾਰ ਨੇ ਆਪਣੇ, ਜਾਂ ਜਿਹੜੇ ਥੱਲੇ ਰਡਾਰ ਲੱਗੇ ਨੇ, ਉਹ ਬੱਦਲਾਂ ਛੱਦਲਾਂ ਨਾਲ ਤੇ ਲੈਣਾ ਦੇਣ ਨਹੀਂ ਹੁੰਦਾ। ਹੁਣ ਉੱਧਰ ਵੀ ਤੁਹਾਨੂੰ ਪਤਾ ਵੀ ਉਹ ਵੀ ਤੇ ਸੱਜਣ ਜਿਹੜਾ ਸਾਡਾ, ਉਹ ਵੀ ਸਿਰਫ ਨਫ਼ਰਤ ਦੇ ਸਿਰ ਦੇ ਉੱਤੇ ਬਣਿਆ। ਇਹ ਸਾਡੀ ਬਾਜੀ ਵੀ ਨਫ਼ਰਤ ਦੇ ਸਿਰ ਤੇ ਬਣੀ, ਅਤੇ ਜਿਹੋ ਜਿਹੀ ਅਕਲ ਉਹਦੀ ਹੈ ਉਹੋ ਜਿਹੀ ਹੈ ਇਹਨਾਂ ਦਾ। ਉਹ ਤੁਹਾਨੂੰ ਪਤਾ ਮਾਮਾ ਹੀ ਲੱਗਦਾ ਮੋਦੀ ਇਹਨਾਂ ਦਾ, ਸਾੜੀਆਂ ਛਾੜੀਆਂ ਲੈ ਕੇ ਆਉਂਦਾ ਇਹਨਾਂ ਵਾਸਤੇ, ਬਾਜੀ ਹੋਣ ਵਾਸਤੇ, ਅਤੇ ਉਹ ਜਿਹੋ ਜਿਹਾ ਇਹਨਾਂ ਦਾ ਮਾਮਾ ਹੈ ਉਹੋ ਜਿਹੀ ਬਾਜੀ ਸਾਡੀ ਆਪ ਹੈ। ਅਤੇ ਮਸਲਾ ਇਹ ਕਿ ਬਾਜੀ ਨੇ ਇੱਕ ਝੂਠ ਤੇ ਇਹ ਮਾਰਿਆ ਵੀ ਜੈਮਰ ਦੇ ਉੱਤੇ ਬਾਜੀ ਫੋਨ 'ਤੇ ਗੱਲਾਂ ਕਰਨ ਡਈ। ਦੂਜਾ, ਬਾਜੀ ਨੇ ਇੱਕ ਥਾਂ 'ਤੇ ਗੱਡੀ ਡੱਕੀ। ਹੁਣ ਜਿਸ ਵੇਲੇ ਬਾਜੀ ਨੇ ਗੱਡੀ ਡੱਕੀ ਤੇ ਅੱਗੋਂ ਜਨਾਬ ਵਾਸਾ ਦਾ ਜਿਹੜਾ ਵਿਚਾਰਾ ਉੱਥੇ ਸਫਾਈ ਕਰਨ ਵਾਲਾ, ਪਾਣੀ ਕੱਢਣ ਵਾਲਾ ਬੰਦਾ, ਬੱਲੇ ਬਈ ਬੱਲੇ 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 ਬੱਲੇ, ਉਹਨੇ ਜਿਹੜਾ ਕਾਸਟਿਊਮ ਪਾਇਆ ਸੀ ਨਾ, ਉਹ ਇੰਝ ਹੀ ਲੱਗਾ ਵੀ ਕਿਤੇ ਨਾਸਾ ਦਾ ਬੰਦਾ ਆ ਗਿਆ। ਇਹ ਨਾਸਾ ਨੂੰ ਤੁਸੀਂ ਕਿਤੇ ਨਾਸਾ ਨਹੀਂ ਸਮਝ ਲੈਣਾ। ਇਹ ਨਾਸਾ ਅਮਰੀਕੀ ਇੱਕ ਅਦਾਰਾ ਹੈ, ਪਿੰਡਾਂ ਵਾਲਿਆਂ ਵਾਸਤੇ ਦੱਸਣ ਡਿਆ ਮੈਂ। ਇਹ ਨਾਸਾ ਜਿਹੜਾ ਲਫ਼ਜ਼ ਹੈ ਨਾ ਨੱਕ ਦੇ ਮੁਤਾਬਕ, ਉਹਦੇ ਨਾਲ ਦਾ ਹੀ ਲਫ਼ਜ਼ ਹੈ ਨਾਸਾ।
ਉਹ ਨਾਸਾ ਜਿਹੜਾ ਹੈ ਨਾ ਉਹ ਉੱਤੇ ਘੱਲਦਾ, ਜਿਹੜੇ ਆ ਸਿਆਰੇ ਉੱਤੇ ਘੱਲਦੇ ਨੇ, ਉੱਤੇ ਮੇਰਾ ਮਤਲਬ ਜਿਹੜੀ ਤਹਿਕੀਕ ਕਰਦੇ ਨੇ ਉੱਤੇ ਦੂਸਰੇ ਆਪਣਾ ਮੇਰਾ ਮਤਲਬ ਜਿਹੜੇ ਸੂਰਜ ਚੰਦ ਜਿਹੜਾ ਉੱਤੇ ਇੱਕ ਪੂਰਾ ਸਿਸਟਮ ਹੈ ਸੋਲਰ ਸਿਸਟਮ ਤੇ ਇੱਧਰ ਉੱਧਰ ਉਹਦਾ ਉਤਲੇ ਪਾਸੇ ਨੂੰ ਸਿਆਰੇ ਘੱਲਦੇ ਨੇ ਨਾ, ਉਹ ਨਾਸਾ ਵਾਲੇ ਉਹ ਕੰਮ ਕਰਦੇ ਨੇ। ਤੇ ਉਹਨਾਂ ਦੇ ਜਿਹੜੇ ਹੁੰਦੇ ਨਾ ਖਲਾਨਵਰ, ਜਿਹਨਾਂ ਨੂੰ ਅਸੀਂ ਆਨੇ ਖਲਾਬਾਜ਼, ਉਹਨਾਂ ਦੇ ਇਹੋ ਜਿਹੇ ਕਾਸਟਿਊਮ ਜਿਹੜੇ ਚੰਦ ਛੰਨ ਤੇ ਗਏ ਸਨ ਬੰਦੇ, ਇਹੋ ਜਿਹੇ ਚੰਗੇ ਜਨਾਬ ਤਗੜੇ ਕਾਸਟਿਊਮ ਉਹਨਾਂ ਪਾਏ ਹੁੰਦੇ ਨੇ। ਤੇ ਉਹ ਜਨਾਬ ਬਿਲਕੁਲ ਜਨਾਬ ਜਿਹੜਾ ਨਾ ਸਾਡਾ ਉੱਥੇ ਬੰਦਾ ਕੋਈ ਉਹ ਬਿਲਕੁਲ ਨਵੇਂ ਨਕੋਰ ਕਾਸਟਿਊਮ ਦੇ ਵਿੱਚ ਉੱਥੇ ਖਲੋਤਾ, ਅਲਰਟ, ਇੱਕੋ ਹੀ ਬੰਦਾ ਖਲੋਤਾ ਉੱਥੇ ਹੀ। ਬਾਜੀ ਦੀ ਗੱਡੀ ਰੁਕਦੀ ਹੈ, ਬਾਜੀ ਆਂਦੀ, ਉਹ ਸੈਕਟਰੀ ਸਾਹਿਬ ਆਂਦੇ ਨੇ ਮੈਂ ਪਿੱਛੇ ਕਰਦਾ ਥੋੜ੍ਹੀ ਜਿਹੀ, ਉਹ ਬਾਜੀ ਕਹਿੰਦੀ ਨਾ ਇੱਥੇ ਹੀ ਡੱਕ ਦੇ। ਉੱਥੇ ਹੀ ਗੱਡੀ ਡੱਕ ਕੇ ਤੇ ਬਾਜੀ ਉਹਨੂੰ ਸਾਦੀ ਹੈ ਤੇ ਉਹਨੂੰ ਸੱਦ ਕੇ ਪੁੱਛਦੀ ਵੀ ਪਾਣੀ ਕੱਢ ਰਹੇ ਆ? ਉਹ ਆਂਦਾ ਜੀ ਕੱਢ ਰਹੇ ਆ। ਕੱਢੋ ਸ਼ਾਬਾਸ਼। ਲਓ ਜੀ ਬਾਜੀ ਨੇ ਉਹਦਾ ਦੱਸਿਆ, ਨਾਲ ਆਖਿਆ ਜੀ ਵਾਸਾ ਬਿਲਕੁਲ ਪੈਰਾਂ ਤੇ ਖਲੋਤਾ ਮੁਕੰਮਲ ਤੌਰ ਤੇ। ਬੱਲੇ 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 ਬੱਲੇ। ਬਾਜੀ ਸਮਝਦੀ ਹੈ ਵੀ ਉਹ ਮੈਂ ਲਫ਼ਜ਼ ਨਹੀਂ ਕਹਿ ਸਕਦਾ, ਉਹ ਮੋਹਿਤ ਪੀਰਜ਼ਾਦਾ ਸਾਹਿਬ ਇੱਕ ਲਫ਼ਜ਼ ਕਹਿੰਦੇ ਹੁੰਦੇ ਨੇ ਚੇ ਨਾਲ। ਬਾਜੀ ਪੂਰੀ ਕੌਮ ਨੂੰ ਉਹ ਹੀ ਸਮਝਦੀ ਹੈ। ਬਾਜੀ ਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਬੇਵਕੂਫ ਬਣਾਇਆ ਜਾ ਸਕਦਾ ਹੈ। ਬਾਜੀ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਜਦੋਂ ਨਾਲ ਚੀਫ ਸੈਕਟਰੀ ਨੂੰ ਲੈ ਕੇ ਤੁਰੋਗੇ ਨਾ, ਚੀਫ ਸੈਕਟਰੀ ਦੀ ਤੇ ਤੁਹਾਨੂੰ ਜ਼ਾਹਿਰ ਹੈ ਉਹਦੀ ਤੇ ਬਿਊਰੋਕ੍ਰੇਸੀ ਹੈ ਸਾਰੀ, ਤੇ ਤੁਸੀਂ ਮੇਰਾ ਮਤਲਬ ਹੈ ਛੋਲਿਆਂ ਦੇ ਮੁੱਢ ਜਿਹੜਾ ਉਹ ਬੱਕਰੇ ਨੂੰ ਰਾਖਾ ਬਣਾਓਗੇ, ਮਤਲਬ ਕਿ ਚੀਫ ਸੈਕਟਰੀ ਦੀ ਤੁਸੀਂ ਪਰਫਾਰਮੈਂਸ ਚੈੱਕ ਕਰਨੀ ਹੈ ਤੇ ਗੱਡੀ 'ਚ ਲੈ ਕੇ ਉਹਨੂੰ ਤੁਰੋਗੇ ਤੇ ਉਹ ਤੇ ਗੱਡੀ 'ਚ ਬਹਿਣ ਤੋਂ ਪਹਿਲਾਂ ਦੱਸ ਦੇਗਾ ਨਾ, ਜਾਂ ਉਹਨੂੰ ਜਦੋਂ ਸੱਦੋਗੇ ਵੀ ਜਾਣਾ ਕਿਸੇ ਪਾਸੇ ਤੇ ਉਹ ਤੇ ਉੱਥੋਂ ਹੀ ਉਹਦਾ ਇਹ ਆਪ ਤੁਹਾਡੇ ਨਾਲ ਗੱਡੀ ਤੇ ਬਹਿ ਕੇ ਨਿਕਲ ਵੀ ਪਿਆ ਤੇ ਉਹਦਾ ਡਰਾਈਵਰ ਤੇ ਸਟਾਫ ਪਿੱਛੋਂ ਸਾਰਿਆਂ ਨੂੰ ਅਲਰਟ ਕਰੇਗਾ ਵੀ ਅਲਰਟ ਹੋ ਜਾਓ ਬਈ ਚੀਫ ਸੈਕਟਰੀ ਸਾਹਿਬ ਆ ਰਹੇ ਨੇ ਤੇ ਆਪਣਾ ਸਾਰਾ ਕੰਮ ਜਿਹੜਾ ਸਿੱਧਾ ਕਰ ਦਿਓ ਬਾਹਰ। नहीं इधर आए, आ जाओ। क्या कर रहे हो? काम कर रहे हो? तो ये पानी जल्दी ड्रेन करो। शाबाश। वालेकुम अस्सलाम। शुएब, ज्यादा पानी कहाँ खड़ा है? हाँ एरियाज क्लियर हो रहे हैं। मैं लाहौर के राउंड पे हूँ, मुझे वैसे पानी नहीं नजर आ रहा। अब हम अंदरून शहर में जा रहे हैं क्योंकि मैं चाहती हूँ कि जो ये गलियां हैं उनमें जाके भी देखें पानी कहीं खड़ा तो नहीं है। कमिश्नर साहब किधर हैं? अच्छा, वो फील्ड में। और डीसी किधर है? डीसी किधर है? हाँ मुझे आवाज आ रही है, ड्रामास चल रहे हैं। मुझे ये बताओ डीसी किधर है? ਬਾਜੀ ਨੇ ਜਿਹੜਾ ਜੀ ਉਹ ਪੂਰੀ 2 ਨੰਬਰੀ ਕੀਤੀ। ਅੱਜ ਤੇ ਲਿਫਾਫੇ ਵੀ ਆਖਣ ਡਏ ਸਨ ਵੀ ਇਹ ਜਨਾਬ ਇਹ ਪੂਰੀ 2 ਨੰਬਰੀ। ਅੱਛਾ, ਇਹਦੀ ਸਮਝ ਇਹ ਨਹੀਂ ਕਿ ਬਾਜੀ ਨੇ ਲਾਹੌਰ ਵਾਲਿਆਂ ਦਾ ਪਾਣੀ ਕੱਢਣਾ ਸਾਰਾ। ਇਹ ਉੱਥੇ ਜਿਹੜੇ ਸੇਫ ਸਿਟੀ ਦੇ ਕੈਮਰੇ ਲੱਗੇ ਨੇ ਉੱਥੋਂ ਦੇਖ ਕੇ ਨਹੀਂ ਬਾਜੀ, ਔਰ ਦੂਸਰੇ ਜਿਹੜੇ ਨੇ ਮੇਰਾ ਮਤਲਬ ਹੈ ਕਿ ਜਿਹੜੇ ਦੂਸਰੇ MPA ਨੇ ਲਾਹੌਰ ਦੇ ਸਾਰੇ, ਉਹਨਾਂ ਦੀ ਡਿਊਟੀ ਬਾਜੀ ਨੇ ਕਿਉਂ ਨਹੀਂ ਲਾਈ। ਤੇ ਤੀਸਰੀ ਗੱਲ ਹੈ ਵੀ ਗੁਜਰਾਂਵਾਲੇ ਵਾਲਿਆਂ ਦਾ ਪਾਣੀ ਕਿਹਨੇ ਕੱਢਣਾ ਹੈ ਬਈ, ਇਹ ਦੱਸੋ। ਸਿਆਲਕੋਟ ਵਾਲਿਆਂ ਦਾ ਪਾਣੀ ਕੌਣ ਕੱਢੂ? ਉਹ ਮੇਰਾ ਮਤਲਬ ਪਾਣੀ ਰੱਖ ਕੇ ਬੈਠੇ ਰਹਿਣ। ਉਹਨਾਂ ਨੂੰ ਦੱਸੋ ਵੀ ਉਹਨਾਂ ਦਾ ਪਾਣੀ ਕੌਣ ਕੱਢੇਗਾ? ਉਹ ਬਸ਼ਾਰਤੇ ਨੇ ਕੱਢਣਾ, ਮਤਲਬ ਬਸ਼ਾਰਤੇ ਮਸੱਲੀ ਨੇ ਕੱਢਣਾ ਜਾ ਕੇ ਉਹਨਾਂ ਦਾ ਪਾਣੀ। ਤੇ ਬਾਜੀ ਜੀ ਗੱਲ ਇਹ ਹੈ ਵੀ ਜੇ ਲਾਹੌਰ ਦਾ ਪਾਣੀ ਤੁਸੀਂ ਕੱਢਣਾ ਹੈ ਤਾਂ ਫੈਸਲਾਬਾਦ, ਗੁਜਰਾਂਵਾਲਾ, ਸਿਆਲਕੋਟ, ਉਹਨਾਂ ਦਾ ਕੀ ਕਸੂਰ ਹੈ? ਉੱਥੇ ਵੀ ਕਿਸੇ ਦੀ ਡਿਊਟੀ ਲਾਓ। ਤੇ ਬਹਰਹਾਲ ਉਹੀ ਜਿਹੜੀ ਗੱਲ ਮੈਂ ਇਹੀ ਕਹਿ ਸਕਦਾ ਵੀ ਸਾਰੀ ਝੂਠ 44 ਹੈ ਸਾਰਾ ਮਾਮਲਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਵੈਸੇ ਤਾਂ 2-3 ਹੋਰ ਖਬਰਾਂ ਸਨ ਜਿਹੜੀਆਂ ਤੁਹਾਨੂੰ ਵਿਖਾਉਣੀਆਂ ਵੀ ਸੀ, ਲੇਕਿਨ ਅਗਲੀ ਖਬਰ ਇੱਕੋ ਹੀ ਰੱਖਣਾ, ਫਿਰ ਤੁਹਾਡੇ ਕੋਲ ਇਜਾਜ਼ਤ ਲੈਣੇ, ਵੀਲਾਗ ਲੰਮਾ ਹੋ ਜਾਂਦਾ। ਕੁਰਮ ਏਜੰਸੀ, ਇਹ ਮੇਰਾ ਖਿਆਲ ਲਫ਼ਜ਼ ਕਰਮ ਨਹੀਂ ਹੈਗਾ, ਕੁਰਮ ਹੈ। ਤੇ ਕੁਰਮ ਏਜੰਸੀ ਜਿਹੜੀ ਹੈ, ਅਗਰ ਮੈਂ ਗਲਤ ਹੋਇਆ ਤਾਂ ਕਰੈਕਟ ਕਰ ਦੇਣਾ ਮੈਨੂੰ। ਇਹ ਕੁਰਮ ਏਜੰਸੀ ਦੇ ਵਿੱਚ ਉਧਰ KP ਵਾਲੇ ਪਾਸੇ ਵਿਆਹ ਦੇ ਉੱਤੇ ਇੱਕ ਬੰਦਾ ਜੇਬ ਦੇ ਵਿੱਚ ਦੱਸੋ ਗਰਨੇਡ ਪਾਈ ਫਿਰਦਾ ਸੀ। ਸਾਡੀ ਹਾਲਾਤ ਵੀ ਚੈੱਕ ਕਰ ਲਓ ਤੁਸੀਂ, ਮਤਲਬ ਜੇਬ ਦੇ ਵਿੱਚ ਲੋਕੀ ਮੋਬਾਈਲ ਫੋਨ ਪਾਉਂਦੇ ਨੇ, ਕੋਈ ਵਾਲਟ ਪਾਉਂਦਾ, ਮਤਲਬ ਬਟੂਆ ਸ਼ਟੂਆ ਪਾਉਂਦਾ ਹੈ, ਕੋਈ ਹੋਰ ਸ਼ੈ ਇਹੋ ਜਿਹੀ ਪਾਉਂਦਾ, ਕੋਈ ਫੁੱਲ, ਕੋਈ ਮਖਾਣੇ, ਕੋਈ ਕੈਂਡੀ, ਮਤਲਬ ਕਿ ਮੱਛੀਆਂ ਟਾਫੀਆਂ, ਕੋਈ ਇਹੋ ਜਿਹੀ ਸ਼ੈ, ਕੋਈ ਪੈਸੇ। ਉਹ ਸ਼ੇਰ ਦੇ ਬੱਚੇ ਨੇ ਗਰਨੇਡ ਪਾਇਆ ਸੀ ਜੇਬ ਦੇ ਵਿੱਚ, ਤੇ ਉਹ ਫਿਰ ਉੱਤੋਂ ਗਰਨੇਡ ਚਲਾ ਵੀ ਲਿਆ ਤੇ ਆਪਣਾ ਸਮਾਨ ਵੀ ਸਾਰਾ ਸਾੜ ਲਿਆ। ਤੇ ਨਾਲ 17 ਬੰਦੇ ਜਿਹੜੇ ਸਨ, ਉਹਨੇ ਮਾਜ਼ਰਤ, ਮੈਨੂੰ ਇਸ ਤੇ ਹਾਸਾ ਮੇਰਾ ਆਉਣ ਡਿਆ, 17 ਕਿ 19 ਬੰਦੇ, ਹੱਸਣਾ ਚਾਹੀਦਾ ਨਹੀਂ, ਉਹ ਬਾਕੀ ਬੰਦੇ ਬਚ ਗਏ ਨੇ ਲੇਕਿਨ ਸ਼ਦੀਦ ਜ਼ਖਮੀ ਨੇ। ਅੱਲਾ ਉਹਨਾਂ ਸਾਰਿਆਂ ਨੂੰ ਜ਼ਿੰਦਗੀ ਦੇਵੇ। ਲੇਕਿਨ ਇੱਕ ਇਹੋ ਜਿਹੇ ਬੇਵਕੂਫ ਬੰਦੇ ਨੇ, ਮੇਰੀ ਸਮਝ ਤੋਂ ਬਾਹਰ ਹੈ। ਇਹੋ ਜਿਹੇ ਬੰਦੇ ਨੂੰ ਵਿਆਹ 'ਤੇ ਸੱਦਣਾ ਹੀ ਮੇਰਾ ਮਤਲਬ ਹੈ ਕਿ ਕਮਾਲ ਵਾਲੀ ਔਖੀ ਗੱਲ ਹੈ। ਕਦੀ ਇਹੋ ਜਿਹੇ ਡੰਗਰ ਜਿਹੜੇ ਨੇ ਛੁਰੀਆਂ ਪਟਾਕੇ ਚਲਾ ਕੇ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੰਦੇ ਨੇ, ਉਹ ਬੰਦਾ ਉਹਨਾਂ ਨੂੰ ਵਿਆਹ 'ਤੇ ਸੱਦ ਬੈਂਦਾ। ਅੱਛਾ, ਕਈ ਐਸੇ ਬੇਵਕੂਫ ਆਉਂਦੇ ਨੇ ਵੀ ਵਿਆਹ 'ਤੇ ਸੱਦੇ ਤੁਸੀਂ, ਤੇ ਉਹ ਜਨਾਬ ਇਸ ਮੈਨੂੰ ਬਹਾਦਰੀ ਦੀ ਸਮਝ ਨਹੀਂ ਆਈ ਕੋਈ ਵੀ। ਅੱਛਾ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਦੇ ਵੀ ਬਈ ਬੰਦੂਕ ਤਾਂ ਨੂੰ ਕਰਕੇ ਤੁਸੀਂ ਘੋੜਾ ਦੱਬਿਆ ਤੇ ਬੰਦੂਕ ਨੇ ਗੋਲੀਆਂ ਕੱਢ ਦਿੱਤੀਆਂ, ਵੀ ਇਹਦੇ 'ਚ ਤੁਹਾਡਾ ਕੀ ਕਮਾਲ ਹੈ? ਜਾਂ ਤੇ ਕੋਈ ਕੱਛਾ ਕੁੱਛਾ ਪਾ ਕੇ ਤੇਲ ਮਲ ਕੇ ਕੋਈ 5 ਮੀਲ ਦੌੜ ਕੇ ਵਿਖਾਓ ਨਾ, ਵੀ ਤੁਸੀਂ ਲਾੜੇ ਨੂੰ ਆਖੋ ਵੀ ਮੈਂ ਤੇਰੇ ਵਿਆਹ 'ਤੇ ਆਇਆ
ਤੇ ਆਮ ਬੰਦਾ ਜਿਹੜਾ 5 ਮੀਲ ਹੈ ਉਹ ਇੰਨੇ ਮਿੰਟਾਂ 'ਚ ਭੱਜਦਾ। ਮੈਨੂੰ ਤੇਰੀ ਬਹੁਤੀ ਖੁਸ਼ੀ ਹੈ, ਮੈਂ ਲੈ ਵੀ ਬੜਾ ਮੈਂ ਤਗੜਾ ਪਹਿਲਵਾਨ ਹੈ, ਮੈਂ ਤੈਨੂੰ ਜਿਹੜਾ ਨਾ ਉਹ ਜਾਂ ਕੋਈ ਕੁਸ਼ਤੀ ਲੜ ਕੇ ਵਿਖਾਓ, ਕੋਈ ਵਜ਼ਨ ਚੁੱਕ ਕੇ ਵਿਖਾਓ, ਤੁਹਾਨੂੰ ਸਮਝ ਆਵੇ। ਇਹ ਸਮਝ ਤੋਂ ਬਾਹਰ ਹੈ ਵੀ ਕਲਾਸ਼ਨਕੋਵ ਤੁਸੀਂ ਫੜੀ, ਉਹਦੀ 100 ਗੋਲੀਆਂ ਪਾਈਆਂ ਨੇ, ਤਾਂ ਨੂੰ ਕੀਤੀ ਹੈ, ਜਾਂ ਤਾਂ ਨੂੰ ਵੀ ਨਹੀਂ ਕਈ ਵਾਰੀ ਕਰਦੇ ਮੂਰਖ, ਕਿਸੇ ਹੋਰ ਪਾਸੇ ਨੂੰ ਕੀਤੀ ਹੈ, ਤਾਂ ਦੜ ਉੱਥੇ ਬੰਦੇ ਮਾਰ ਛੱਡਦੇ ਨੇ। ਉਹ ਘਰ ਜਿਹੜੇ ਵਿਆਹ 'ਤੇ ਗਏ ਨੇ, ਉਹਨਾਂ ਵਿਆਹ ਰੱਖਿਆ ਸੀ, ਉੱਥੇ ਜਨਾਜ਼ੇ ਆ ਜਾਂਦੇ ਨੇ। ਅਤੇ ਇਹੋ ਜਿਹੇ ਬੰਦਿਆਂ ਨੂੰ ਮੇਰੇ ਖਿਆਲ ਦੇਗਾਂ 'ਚ ਪਾ ਕੇ, ਅਤੇ ਉੱਤੇ ਜਿਹੜਾ ਨਾ, ਮਤਲਬ ਮੈਂ ਪਕਾਉਣ ਲਈ ਨਹੀਂ ਕਹਿ ਰਿਹਾ, ਖਾਲੀ ਦੇਗਾਂ 'ਚ ਪਾ ਕੇ ਨਾ ਉੱਤੇ ਢੱਕਣ ਦੇਣਾ ਚਾਹੀਦਾ, ਔਰ ਕਹਿਣਾ ਚਾਹੀਦਾ ਵੀ ਪੁੱਤਰ ਤੁਸੀਂ ਇੱਥੇ ਬੈਠੇ ਰਹੋ, ਜਦੋਂ ਵਿਆਹ ਮੁੱਕ ਜਾਏਗਾ ਤੁਹਾਨੂੰ ਬਾਹਰ ਕੱਢ ਲਾਂਗਾ। ਅਤੇ ਬਹਰਹਾਲ ਵੈਸੇ ਵੀ ਇਹੋ ਜਿਹੇ ਬੰਦਿਆਂ ਨੂੰ ਵਿਆਹ 'ਤੇ ਸੱਦਣਾ ਹੀ ਨਹੀਂ ਚਾਹੀਦਾ, ਜਿਹੜੀ ਇਹਨਾਂ ਦੀ ਕਰਤੂਤ ਹੁੰਦੀ ਹੈ। ਅਤੇ ਇਹੋ ਜਿਹੇ ਬੰਦੇ ਬਹਰਹਾਲ ਇਹ ਜਿਹੜਾ ਅਸਲਾ ਚੱਲਦਾ ਵਿਆਹਾਂ 'ਤੇ, ਅਤੇ ਇਹ ਭਾਈ ਵੇਖੋ ਗਰਨੇਡ ਪਾਈ ਫਿਰਦਾ ਸੀ ਜੇਬ ਦੇ ਵਿੱਚ। ਅਤੇ ਇਹੋ ਜਿਹੇ ਬੰਦਿਆਂ ਦੇ ਕੋਲੋਂ ਅਵਾਇਡ ਕਰਿਆ ਕਰੋ। ਅਤੇ ਤੁਹਾਨੂੰ ਵੀ ਇਹੋ ਜਿਹੇ ਬੰਦਿਆਂ ਦੇ ਸੁਭਾਅ ਦਾ ਪਹਿਲਾਂ ਹੀ ਪਤਾ ਹੁੰਦਾ ਹੈ। ਇਹੋ ਜਿਹੇ ਬੰਦਿਆਂ ਨੂੰ ਵਿਆਹਾਂ 'ਤੇ ਸੱਦੇ ਕਿਉਂ, ਜੇ ਮੇਰਾ ਪਹਿਲਾਂ ਤੁਹਾਨੂੰ ਮਸ਼ਵਰਾ ਹੈ। ਅਤੇ ਇਹੋ ਜਿਹੇ ਬੰਦੇ ਨੂੰ ਸੱਦਾ ਹੀ ਨਾ ਦਿਆ ਕਰੋ। ਅੱਜ ਤੁਹਾਡੇ ਚਿੱਠੀ ਪੱਤਰ ਬੜੇ ਚੰਗੇ ਸਨ, ਪਰ ਵੀਲੌਗ ਹੋ ਗਿਆ ਲੰਮਾ, ਕਿਉਂਕਿ ਬਾਜੀ ਨੇ ਕਾਰਨਾਮੇ ਇੰਨੇ ਕੀਤੇ ਸਨ ਅੱਜ। ਅਤੇ ਮੈਨੂੰ ਦਿਓ ਇਜਾਜ਼ਤ, ਅਤੇ ਰੱਬ ਰਾਖਾ।